ਰਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ। ਪ੍ਰਣਮਤ ਨਾਨਕ ਤਿਨ ਕੀ ਸਰਣਾ। ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ। ਤਿਉ ਨਾਨਕ ਦਾਸ ਬੁਲੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹੱਲਾ ਕਾਹੇ ਰੇ ਮਨ ਚਿਤ ਬਹਿ ਉਦਮ। ਜਾ ਆਹਰ ਹਰ ਜੀਉ ਪਰਿਆ। ਸੈਲ ਪਥਰ ਮਹਿ ਜੰਤ ਉਪਾਈ। ਤਾਕਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਲਓ। ਮਨ ਨੂੰ ਇਕਾਗਰ ਕਰਨ ਲਈ ਭਾਵਨਾ ਪ੍ਰੇਮ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੂਜਰੀ ਮਹੱਲਾ ਪੰਜਵਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਮਹਾਰਾਜ ਸੱਚੇ ਪਾਤਸ਼ਾਹ ਜੀ ਗੂਜਰੀ ਰਾਗ ਅੰਦਰ ਸਤਿਗੁਰੂ ਜੀ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹ ਪਹਿਲਾ ਸ਼ਬਦ ਹੈ। ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ। ਇਹ ਸ਼ਬਦ ਦੀ ਉਥਾਨਕਾ ਹੈ। ਜਿਸ ਸਮੇਂ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਸੰਸਾਰ ਦੇ ਅੰਦਰ ਚਲਾਇਆ ਹੋਇਆ ਇਹ ਸਿੱਖ ਪੰਥ ਹੈ। ਉਜਲ ਪੰਥ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਚਲਾਇਆ, ਇਸ ਸਿੱਖੀ ਦਾ ਪ੍ਰਚਾਰ ਕਰਨ ਹਿਤ ਆਗਰੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਭੇਜਿਆ ਸੀਗਾ। ਸੰਗਤ ਬੈਠ ਕੇ ਤੇ ਬਿਆਸਾ ਦਰਿਆ ਨੂੰ ਪਾਰ ਕਰ ਦਿੰਦੀ। ਸ਼ਾਮ ਦਾ ਵਕਤ ਸੀ, ਸਰਦੀ ਦੀ ਰੁੱਤ ਸੀ, ਠੰਡ ਬਹੁਤ ਜ਼ਿਆਦਾ ਪੈ ਰਹੀ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਇੱਕ ਤਾਂ ਸਰਦੀ ਬਹੁਤ ਜ਼ਿਆਦਾ ਹੈ, ਦੂਸਰਾ ਸੰਗਤ ਨੂੰ ਭੁੱਖ ਵੀ ਲੱਗੀ ਹੋਈ ਹੈ, ਇਹ ਤਾਂ ਬਹੁਤ ਪਰੇਸ਼ਾਨੀ ਆਵੇਗੀ ਸੰਗਤ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਵਚਨ ਯਾਦ ਕਰਦਿਆਂ ਹੋਇਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹੀ ਦਾ ਯਾਦ ਕਰਦੇ ਹੋਏ ਸਾਰੀ ਸੰਗਤ ਨੂੰ ਇਹ ਬਚਨ ਕਰ ਦਿੱਤਾ ਕਿ ਸਾਧ ਸੰਗਤ, ਜੇਕਰ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਗੁਰੂ ਕਾ ਸ਼ਬਦ ਹੈ ਤੇ ਇਹ ਛੋਟਾ ਜਿਹਾ ਦਰਿਆ ਨਹੀਂ ਅਸੀਂ ਪਾਰ ਕਰ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਕਲਾ ਵਰਤਾਵਣਗੇ। ਇਹ ਬਚਨ ਪੜ੍ਹਦੇ ਹੋਏ ਭਾਈ ਗੁਰਦਾਸ ਸਾਹਿਬ ਜੀ ਅੱਗੇ ਅੱਗੇ ਤੁਰੇ ਜਾ ਰਹੇ ਔਰ ਜਿਤਨੀ ਵੀ ਸੰਗਤ ਆਗਰੇ ਤੋਂ ਚੱਲ ਕੇ ਆਈ ਸੀ ਉਹ ਸੰਗਤ ਪਿੱਛੇ ਪਿੱਛੇ ਭਾਈ ਗੁਰਦਾਸ ਸਾਹਿਬ ਜੀ ਦੀ ਸ਼ਬਦ ਪੜ੍ਹਦੇ ਹੋਏ ਦਰਿਆ ਨੂੰ ਪਾਰ ਕਰ ਗਏ। ਇਤਿਹਾਸ ਦੇ ਵਿੱਚ ਕਵੀ ਜੀ ਨੇ ਲਿਖਣਾ ਕੀਤਾ, ਜੋ ਵੱਡੀ ਉਮਰ ਦੇ ਨਾਲ ਸੰਗਤਾਂ ਸਨ ਉਹਨਾਂ ਦੇ ਕੇਵਲ ਗਿੱਟਿਆਂ ਗਿੱਟਿਆਂ ਤੱਕ ਪਾਣੀ ਰਿਹਾ ਸੀਗਾ। ਛੋਟੇ ਉਮਰ ਦੇ ਜੋ ਬੱਚੇ ਸਨ ਉਹਨਾਂ ਨੂੰ ਕੇਵਲ ਗੋਡਿਆਂ ਤੱਕ ਪਾਣੀ ਰਿਹਾ। ਜਿਸ ਬਿਆਸਾ ਦਰਿਆ ਦੇ ਪਾਣੀ ਨੇ ਕਿੰਨਾ ਠਾਠਾ ਮਾਰਦੇ ਹੋਏ ਕਦੇ ਕਿਸੇ ਨੂੰ ਲੰਘਣ ਨਹੀਂ ਸੀਗਾ ਦਿੱਤਾ, ਉਸ ਦਰਿਆ ਨੂੰ ਸ਼ਬਦ ਪੜ੍ਹਦੇ ਹੋਏ ਭਾਈ ਗੁਰਦਾਸ ਸਾਹਿਬ ਜੀ ਸੰਗਤ ਨੂੰ ਨਾਲ ਲੈ ਕੇ ਪਾਰ ਹੋ ਗਏ। ਜਦੋਂ ਅਗਲੇ ਪਾਸੇ ਆਏ, ਸ੍ਰੀ ਗੋਇੰਦਵਾਲ ਸਾਹਿਬ ਦੇ ਪਾਵਨ ਅਸਥਾਨ ਤੇ ਪਹੁੰਚੇ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਪਵਿੱਤਰ ਬੌਲੀ ਸਾਹਿਬ ਤੇ ਇਸ਼ਨਾਨ ਕੀਤਾ, ਰਾਤ ਉੱਥੇ ਬਤੀਤ ਕੀਤੀ। ਜਦੋਂ ਨਗਰ ਦੇ ਵਿੱਚ ਪ੍ਰਵੇਸ਼ ਹੋ ਰਹੇ ਸਨ,
ਛੋਟੇ ਛੋਟੇ ਬੱਚੇ ਆਪਸ ਵਿੱਚ ਖੇਡਦੇ ਹੋਏ ਨਜ਼ਰ ਆਏ ਤੇ ਉਹ ਮੁਖ ਤੋਂ ਬੋਲ ਰਹੇ ਸਨ ਕਿ ਸਤਿਗੁਰੂ ਜੀ ਨੂੰ ਭਾਵੇਗਾ ਤੇ ਇਵੇਂ ਹੋਵੇਗਾ। ਛੋਟੀ ਛੋਟੀ ਉਮਰ ਦੇ ਬੱਚੇ ਸਨ, ਆਪਸ ਵਿੱਚ ਖੇਡਾਂ ਖੇਡ ਰਹੇ ਸਨ। ਉਹਨਾਂ ਖੇਡਦੇ ਹੋਇਆਂ ਨੂੰ ਭਾਈ ਗੁਰਦਾਸ ਜੀ ਨੇ ਦੇਖਿਆ। ਉਹ ਬਚਨ ਇਉਂ ਕਰਦੇ ਪਏ ਸਨ ਕਿ ਜੇ ਸਤਿਗੁਰੂ ਜੀ ਨੂੰ ਭਾਵੇਗਾ ਤੇ ਇਵੇਂ ਹੋਵੇਗਾ, ਜੇ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਭਾਵੇਗਾ ਇਵੇਂ ਹੋਵੇਗਾ। ਇਹ ਜਦੋਂ ਆਪਣੇ ਨੇਤਰਾਂ ਦੇ ਨਾਲ ਭਾਈ ਸਾਹਿਬ ਜੀ ਨੇ ਦੇਖਿਆ, ਕੰਨਾਂ ਦੇ ਨਾਲ ਇਹ ਵਚਨ ਸੁਣੇ, ਦੇਖ ਕਰਕੇ ਬਹੁਤ ਹੈਰਾਨ ਹੋਏ। ਉਹਨਾਂ ਬੱਚਿਆਂ ਦੇ ਚਰਨਾਂ ਤੇ ਭਾਈ ਗੁਰਦਾਸ ਜੀ ਨੇ ਨਮਸਕਾਰਾਂ ਕੀਤੀਆਂ। ਬਾਰ-ਬਾਰ ਜਦੋਂ ਨਮਸਕਾਰਾਂ ਕੀਤੀਆਂ, ਫਿਰ ਸਵੇਰ ਹੋਣ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਸੰਗਤ ਨੂੰ ਨਾਲ ਲੈ ਕੇ। ਅਜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰਵੇਸ਼ ਨਹੀਂ ਸਨ ਹੋਏ ਤੇ ਮਨ ਵਿੱਚ ਇੱਕ ਸੰਕਲਪ ਕਰ ਲਿਆ ਕਿ 3 ਸਾਹਿਬਜ਼ਾਦੇ ਸਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਪਰਖ ਕਰੀਏ ਕਿ ਕਿਹਨਾਂ ਨੂੰ ਗੁਰਤਾ ਗੱਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੈ। ਕਿਉਂਕਿ ਪ੍ਰਿਥੀ ਚੰਦ ਆਪਣੀ ਥਾਂ ਤੇ ਬੈਠਾ ਸੀ ਕਿ ਮੈਂ ਗੁਰੂ ਹਾਂ, ਔਰ ਮਹਾਦੇਵ ਜੀ ਆਪਣੀ ਥਾਂ ਤੇ ਉਹ ਦਾਅਵਾ ਕਰਦੇ ਸਨ ਕਿ ਅਸੀਂ ਗੁਰੂ ਸੁਪੁੱਤਰ ਗੁਰੂ ਹਾਂ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਘਰ ਮਹਾਰਾਜ ਸੱਚੇ ਪਾਤਸ਼ਾਹ ਕਦੇ ਆਪ ਜ਼ੋਰਦਾਰ ਪ੍ਰਚਾਰ ਨਹੀਂ ਸਨ ਕਰਦੇ ਕਿ ਅਸੀਂ ਗੁਰੂ ਹਾਂ। ਐਸੇ ਨਿਮਰਤਾ ਦੇ ਪੁੰਜ ਮਹਾਰਾਜ ਸੱਚੇ ਪਾਤਸ਼ਾਹ ਹਨ। ਮਨ ਵਿੱਚ ਇਹ ਸੰਕਲਪ ਕਰ ਲਿਆ, ਜੇ ਸੰਗਤ ਕਹਿੰਦੀ ਹੈ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹਨਾਂ ਸਤਿਗੁਰਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤੇ ਜੋ ਸਾਡੇ ਮਨ ਦਾ ਸੰਕਲਪ ਹੈ, ਜੋ ਇਸੇ ਬੱਚਿਆਂ ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਨਮਸਕਾਰ ਕੀਤੀ ਹੈ, ਉਹ ਸਾਡੇ ਮਨ ਦਾ ਫੁਰਨਾ ਇਸੇ ਤਰ੍ਹਾਂ ਹੀ ਬਿਨਾਂ ਸਾਡੇ ਦੱਸਣ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿ ਕੇ ਦੱਸਣ। ਔਰ ਫਿਰ ਦੂਸਰਾ ਬਿਆਸਾ ਦਰਿਆ ਤੋਂ ਜਿਵੇਂ ਪਾਰ ਹੋ ਕਰਕੇ ਆਏ ਹਾਂ, ਅੰਤਰਜਾਮਤਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਵਚਨ ਸੁਣਾ ਦੇਣ। ਫਿਰ ਕਹਿੰਦੇ ਅਸੀਂ ਨਿਸ਼ਚੈ ਕਰਕੇ ਜਾਣ ਲਵਾਂਗੇ ਕਿ ਇਹੋ ਹੀ ਸਤਿਗੁਰੂ ਜੀ ਹਨ। ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ। ਜਦੋਂ ਹਜ਼ੂਰ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ, ਨਮਸਕਾਰ ਕੀਤੀ, ਮਨ ਦੇ ਵਿੱਚ ਜੋ ਸੰਕਲਪ ਸੀਗਾ, ਧੰਨ ਸਤਿਗੁਰੂ ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ। ਕਹਿਣ ਲੱਗੇ, ਆਓ ਭਾਈ ਗੁਰਦਾਸ, ਬਹੁਤ ਭਾਗਾਂ ਵਾਲੇ ਹੋ, ਸ਼ਬਦ ਦੇ ਆਸਰੇ ਸੰਗਤ ਨੂੰ ਦਰਿਆ ਪਾਰ ਕਰਾ ਕੇ ਲੈ ਆਏ ਹੋ। ਉਸ ਸਮੇਂ ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਪਰ ਅਜੇ ਪੂਰੀ ਤਰ੍ਹਾਂ ਤਸੱਲੀ ਨਹੀਂ ਸੀ ਮਨ ਨੂੰ ਹੋਈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਮੁਸਕਰਾ ਕੇ ਵਚਨ ਕੀਤੇ। ਕਹਿਣ ਲੱਗੇ, ਭਾਈ ਗੁਰਦਾਸ, ਛੋਟੇ ਛੋਟੇ ਬੱਚੇ ਕੀ ਆਖਦੇ ਸਨ, ਉਹਨਾਂ ਨੂੰ ਨਮਸਕਾਰ ਕਿਉਂ ਕੀਤੀ ਸੀ ਤੁਸੀਂ? ਘੁੱਟ ਕੇ ਚਰਨ ਪਕੜ ਲਏ, ਬੇਨਤੀ ਕਰਨ ਲੱਗੇ, ਹੈ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਤੋਂ ਭੁੱਲ ਹੋ ਗਈ ਮਹਾਰਾਜ। ਮੈਂ ਮਨ ਵਿੱਚ ਸੰਕਲਪ ਕੀਤਾ ਸੀਗਾ ਆਪ ਜੀ ਦੀ ਪਰਖ ਕਰਨ ਦੇ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਹੁਣ ਨਿਸ਼ਚੈ ਕਰਕੇ ਹਿਰਦੇ ਅੰਦਰ ਧਾਰਨ ਕਰ ਲਿਆ ਕਿ ਆਪ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪੰਜਵਾਂ ਸਰੂਪ ਹੋ। ਮਹਾਰਾਜ ਆਪ ਹੀ ਗੁਰਤਾ ਗੱਦੀ ਦੇ ਮਾਲਕ ਹੋ। ਫਿਰ ਭਾਈ ਗੁਰਦਾਸ ਸਾਹਿਬ ਜੀ ਰਿਸ਼ਤੇਦਾਰੀ ਵਿੱਚੋਂ ਭਾਵੇਂ ਮਾਮਾ ਜੀ ਲੱਗਦੇ ਹੈ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮਹਾਦੇਵ ਜੀ ਪ੍ਰਿਥੀ ਚੰਦ ਜੀ ਦੇ, ਪਰ ਫਿਰ ਦੁਬਾਰਾ ਪ੍ਰਿਥੀ ਚੰਦ ਕੋਲ ਤੇ ਮਹਾਦੇਵ ਕੋਲ ਨਹੀਂ ਗਏ। ਜਦੋਂ ਨਿਸ਼ਚੈ ਕਰਕੇ ਜਾਣ ਲਿਆ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਹੀ ਵੱਡੇ ਸਤਿਗੁਰਾਂ ਨੇ ਗੁਰਤਾ ਗੱਦੀ ਦਾਤ ਬਖਸ਼ੀ ਹੈ, ਫਿਰ ਹਜ਼ੂਰ ਦੇ ਚਰਨਾਂ ਵਿੱਚ ਹੀ ਰਹੇ ਹੈ। ਬਹੁ ਗਿਣਤੀ ਵਿੱਚ ਸੰਗਤਾਂ ਦਾ ਕਾਫਲਾ ਆਇਆ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੇ, ਹਜ਼ੂਰ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਫਿਰ ਜਦੋਂ ਲੰਗਰ ਪ੍ਰਸ਼ਾਦਾ ਛਕਣ ਦਾ ਸਮਾਂ ਹੋਇਆ, ਸਾਰੀ ਸੰਗਤ ਨੇ ਪੰਗਤ ਲਾਈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਪੰਗਤ ਵਿੱਚ ਆ ਕਰਕੇ ਸੱਜ ਕੇ ਬੈਠੇ ਹੈ। ਹਜ਼ੂਰ ਨੇ ਜਦੋਂ ਸਿੱਖਾਂ ਨੂੰ ਹੁਕਮ ਕੀਤਾ ਕਿ ਪ੍ਰਸ਼ਾਦਾ ਵਰਤਾਵੋ, ਉਸ ਸਮੇਂ ਛੋਲਿਆਂ ਦੇ ਕਹਿੰਦੇ ਕਿ ਸੁੱਕੇ ਜਿਹੜੇ ਪ੍ਰਸ਼ਾਦੇ ਸਨ, ਉਹ 2-2 ਪ੍ਰਸ਼ਾਦੇ ਸਾਰੀ ਸੰਗਤ ਨੂੰ ਮਿਲੇ ਹੈ। ਪੰਗਤ ਵਿੱਚ ਬੈਠੇ ਹੋਏ ਤਾਂ ਛਕ ਲਏ, ਪਰ ਬਾਅਦ ਵਿੱਚ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ ਸਤਿਗੁਰੂ ਜੀ, ਇੱਕ ਮੈਂ ਤਾਂ ਗੁਰੂ ਘਰ ਦਾ ਵੱਡੇ ਸਤਿਗੁਰਾਂ ਦਾ ਮੁਖੀ ਸਿੱਖ ਹਾਂ,
ਔਰ ਮਹਾਰਾਜ ਸੱਚੇ ਪਾਤਸ਼ਾਹ ਦੂਸਰਾ ਰਿਸ਼ਤੇਦਾਰੀ ਵਿੱਚੋਂ ਆਪ ਜੀ ਦਾ ਮਾਮਾ ਵੀ ਲੱਗਦਾ ਹਾਂ। हे ਮਹਾਰਾਜ ਸੱਚੇ ਪਾਤਸ਼ਾਹ, ਜੇ ਮੇਰੇ ਨਾਲ ਇੱਦਾਂ ਦੀ ਪ੍ਰਾਹੁਣਚਾਰੀ ਤੁਸਾਂ ਨੇ ਕੀਤੀ ਹੈ ਤੇ ਸੰਗਤ ਦੇ ਨਾਲ ਕਿਹੋ ਜਿਹੀ ਪ੍ਰਾਹੁਣਚਾਰੀ ਕਰਦੇ ਹੋਵੋਗੇ। ਇਹ ਲੰਗਰ ਜਿਹੜਾ ਹੈ ਇਹ ਮਸਤਾਨਾ ਕਿਉਂ ਇਤਨਾ ਜ਼ਿਆਦਾ ਹੋ ਗਿਆ। ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤੇ ਕਿ ਭਾਈ ਗੁਰਦਾਸ, ਜੇ ਤੁਹਾਡੇ ਮਨ ਨੂੰ ਕੋਈ ਅਜੇ ਵੀ ਤਸੱਲੀ ਨਹੀਂ ਨਾ ਆਈ ਤੇ ਜਾਓ ਸਾਡੇ ਮਹਿਲ ਬੀਬੀ ਭਾਨੀ ਜੀ ਨੂੰ ਜਾ ਕਰਕੇ ਪੁੱਛ ਲਓ। ਉਹ ਲੰਗਰ ਪ੍ਰਸ਼ਾਦ ਤਿਆਰ ਕਰਕੇ ਤੇ ਉਹ ਹੀ ਪਰੋਸ ਕਰਕੇ ਦੇ ਰਹੇ ਸੰਗਤਾਂ ਵਿੱਚ ਉਹੋ ਹੀ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ। ਜੋ ਸੰਗਤ ਦੀ ਪ੍ਰਾਰਬਧ ਵਿੱਚ ਸੀ ਉਹ ਪ੍ਰਾਪਤ ਹੋ ਗਿਆ। ਅਸੀਂ ਵੀ ਸੰਗਤ ਦੇ ਨਾਲ ਮਿਲ ਕੇ ਪੰਗਤ ਵਿੱਚ ਬੈਠ ਕੇ ਤੁਹਾਡੇ ਸਾਹਮਣੇ ਪ੍ਰਸ਼ਾਦਾ ਛਕਿਆ ਸੀ, ਕਿਹੜਾ ਕੋਈ ਵੱਖਰਾ ਛਕਿਆ ਹੈ। ਇਹ ਵਚਨ ਕੀਤਾ ਤੇ ਜਦੋਂ ਭਾਈ ਗੁਰਦਾਸ ਜੀ ਮਾਤਾ ਭਾਨੀ ਜੀ ਦੇ ਕੋਲ ਆਏ ਹੈ, ਆ ਕੇ ਨਮਸਕਾਰ ਕੀਤੀ। ਅਸੀਸ ਅੱਗੋਂ ਬੀਬੀ ਭਾਨੀ ਜੀ ਨੇ ਦਿੱਤੀ ਹੈ ਕਿਉਂਕਿ ਵੱਡੇ ਸਨ। ਜਦੋਂ ਅਸੀਸ ਬਖਸ਼ਿਸ਼ ਕੀਤੀ ਫਿਰ ਬੇਨਤੀ ਕਰਨ ਲੱਗੇ ਕਿ ਇਹ ਲੰਗਰ ਕਿਉਂ ਇਤਨੇ ਜ਼ਿਆਦਾ ਮਸਤਾਨੇ ਹੋ ਗਏ ਹੈ। ਤਾਂ ਬੀਬੀ ਭਾਨੀ ਜੀ ਨੇ ਸਾਰੀ ਫਿਰ ਖੋਲ੍ਹ ਕਰਕੇ ਗੱਲ ਦੱਸੀ। ਕਹਿਣ ਲੱਗੇ ਕਿ ਜੋ ਬਾਬਾ ਪ੍ਰਿਥੀ ਚੰਦ ਹੈ ਨਾ, ਸਤਿਗੁਰਾਂ ਦੇ ਵੱਡੇ ਭਰਾਤਾ ਹੈ ਔਰ ਮਹਾਦੇਵ ਹੈ, ਜਦੋਂ ਵੀ ਕੋਈ ਸੰਗਤ ਦਾ ਕਾਫਲਾ ਚੱਲ ਕੇ ਆਉਂਦਾ ਉਹਨਾਂ ਤੋਂ ਕਾਰ ਭੇਟ ਆਪ ਲੈ ਲੈਂਦੇ ਤੇ ਲੰਗਰ ਛਕਣ ਵਾਸਤੇ ਇੱਧਰ ਭੇਜ ਦਿੰਦੇ ਸਤਿਗੁਰੂ ਜੀ ਦੇ ਲੰਗਰਾਂ ਦੇ ਵਿੱਚ। ਅਜਿਹਾ ਵਰਤਾਰਾ ਵਰਤ ਰਿਹਾ ਹੈ। ਇਸੇ ਕਰਕੇ ਲੰਗਰ ਜੋ ਮਸਤਾਨੇ ਹੋ ਗਏ ਹੈ, ਇਸੇ ਕਰਕੇ ਤੋਟ ਆ ਰਹੀ ਹੈ, ਹੋਰ ਕੋਈ ਦੂਸਰਾ ਕਾਰਨ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਦਾਚਿਤ ਵੀ ਉਹਨਾਂ ਦੇ ਪ੍ਰਥਾਏ ਕੋਈ ਵਚਨ ਨਹੀਂ ਬੋਲਿਆ, ਨਾ ਕਦੇ ਸੰਗਤ ਨੂੰ ਕੁਝ ਕਿਹਾ ਹੈ। ਜਦੋਂ ਇਹ ਭਾਈ ਗੁਰਦਾਸ ਜੀ ਨੇ ਵਚਨ ਸੁਣੇ, ਮਨ ਵਿੱਚ ਵਿਚਾਰ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਝ ਵਚਨ ਕਰਦੇ ਨਹੀਂ ਹੈ। ਕਹਿੰਦੇ ਕਿ ਮੈਨੂੰ ਹੀ ਕੋਈ ਨਾ ਕੋਈ ਉਦਮ ਕਰਨਾ ਪਵੇਗਾ। ਪਤਾ ਲੱਗਾ ਪੇਸ਼ਾਵਰ ਤੋਂ ਕਾਬਲ ਤੋਂ ਸੰਗਤਾਂ ਦਾ ਬਹੁ ਗਿਣਤੀ ਵਿੱਚ ਕਾਫਲਾ ਆ ਰਿਹਾ ਸਤਿਗੁਰਾਂ ਦੇ ਦੀਦਾਰ ਕਰਨ ਦੇ ਵਾਸਤੇ। ਜਿੱਥੇ ਪਿਪਲੀ ਸਾਹਿਬ ਪਾਵਨ ਅਸਥਾਨ ਸੁਸ਼ੋਭਿਤ ਹੈ ਨਾ ਸਤਿਗੁਰੂ ਜੀ ਦੀ ਯਾਦ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਇੱਕ ਚੌਰ ਸਾਹਿਬ ਲੈ ਲਿਆ ਗੁਰੂ ਘਰ ਦੀਆਂ, ਕੁਝ ਜੋ ਸਤ ਸੰਗਤ ਜੀ ਯਾਦਗਾਰਾਂ ਸਨ, ਉਹ ਕੋਈ ਵਸਤੂਆਂ ਲੈ ਕੇ ਤੇ ਭਾਈ ਗੁਰਦਾਸ ਜੀ ਪਿਪਲੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਜਾ ਕੇ ਬੈਠ ਗਏ। ਉੱਚੀ ਥਾਂ ਤੇ ਸਤਿਕਾਰ ਵਜੋਂ ਚੌਰ ਸਾਹਿਬ ਵੀ ਰੱਖ ਲਿਆ। ਤੇ ਜਦੋਂ ਸੰਗਤ ਆਈ ਨਮਸਕਾਰ ਕੀਤੀ, ਫਿਰ ਸੰਗਤ ਦੇ ਤਾਂ ਹੀ ਸੁਨੇਹਾ ਦਿੱਤਾ। ਕਹਿਣ ਲੱਗੇ ਜੇ ਤਾਂ ਗੁਰੂ ਘਰ ਦੇ ਵਿੱਚ ਸੱਚੇ ਸਤਿਗੁਰੂ ਜੀ ਭਾਈ ਗੁਰਦਾਸ ਜੀ ਅੱਗੇ ਤੁਰੇ ਆ ਰਹੇ। ਜਿਤਨੇ ਵੀ ਸੰਗਤਾਂ ਦਾ ਕਾਫਲਾ ਚੱਲ ਕੇ ਆਇਆ ਸੀ, ਭਾਈ ਸਾਹਿਬ ਜੀ ਦੇ ਪਿੱਛੇ ਤੁਰਿਆ ਆਇਆ। ਜਦੋਂ ਅੱਗੇ ਮਹਾਦੇਵ ਤੇ ਪ੍ਰਿਥੀ ਚੰਦ ਦੇ ਜਿਹੜੇ ਕੋਈ ਅੱਗੇ ਹੈ ਉਹ ਅੱਗੇ ਚੇਲੇ ਚਾਟੜੇ ਸਨ, ਉਹਨਾਂ ਨੇ ਆ ਕੇ ਸੰਗਤ ਨੂੰ ਪ੍ਰੇਰਿਤ ਕਰਕੇ, ਇੱਕ ਕਹਿੰਦੇ ਕਿ ਮਹਾਦੇਵ ਜੀ ਗੁਰੂ ਹੈ, ਦੂਜੇ ਕਹਿੰਦੇ ਜੀ ਪ੍ਰਿਥੀ ਚੰਦ ਜੀ ਗੁਰੂ ਹੈ, ਉਹ ਖਿੱਚ ਤੂ ਕਰਨ ਲੱਗ ਪਏ। ਜਦੋਂ ਸੰਗਤ ਨੂੰ ਬਾਰ-ਬਾਰ ਇਹੋ ਪ੍ਰੇਰਿਤ ਕਰਕੇ ਕਹਿਣ ਤੇ ਅੱਗੋਂ ਸੰਗਤ ਨੇ ਬਚਨ ਕੀਤਾ ਕਿ ਭਲਿਓ ਕਾਰ ਭੇਟਾ ਸਾਡੇ ਕੋਲ 1 ਵੀ ਰੁਪਈਆ ਨਹੀਂ, ਜਿਤਨੀ ਵੀ ਭੇਟਾ ਲੈ ਕੇ ਆਈ ਸਭ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਤੋਂ ਲੈ ਲਈ ਹੈ। ਜੇ ਉਵੇਂ ਦਰਸ਼ਨ ਕਰਨ ਵਾਸਤੇ ਪ੍ਰਿਥੀ ਚੰਦ ਮਹਾਦੇਵ ਜੀ ਦੇ ਦਰਸ਼ਨਾਂ ਵਾਸਤੇ ਕਹਿੰਦੇ ਤੇ ਅਸੀਂ ਆ ਜਾਂਦੇ ਹਾਂ। ਉਹ ਨਿੰਮੋ ਝੂਣੇ ਜਿਹੇ ਹੋ ਕੇ ਪਿੱਛੇ ਹਟ ਗਏ। ਫਿਰ ਮਹਾਦੇਵ ਦੇ ਪ੍ਰਿਥੀ ਚੰਦ ਨੇ ਕਹਿੰਦੇ ਬਹੁਤ ਮਨ ਦੇ ਵਿੱਚ ਇਹ ਵਿਚਾਰ ਕੀਤੀ, ਬਾਰ-ਬਾਰ ਉਹ ਸੋਚਦੇ ਰਹੇ ਕਿ ਆਖਰਕਾਰ ਭਾਈ ਗੁਰਦਾਸ ਨੇ ਸਾਡੇ ਨਾਲ ਕਿਉਂ ਇਵੇਂ ਕੀਤਾ। ਸਾਡਾ ਵੀ ਤਾਂ ਮਾਮਾ ਹੀ ਲੱਗਦਾ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਉਹ ਬਾਰ-ਬਾਰ ਵਿਚਾਰਦੇ ਰਹੇ। ਫਿਰ ਕਹਿੰਦੇ ਜਦੋਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੀਦਾਰ ਕਰਨ ਵਾਸਤੇ ਆਈਆਂ, ਹਜ਼ੂਰ ਦੇ ਦੀਦਾਰ ਕਰਕੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ, ਗੁਰੂ ਚਰਨਾਂ ਵਿੱਚ ਅਰਦਾਸਾਂ ਕਰ ਕਰਕੇ। ਇਉਂ ਕਿਤਨਾ ਹੀ ਸਮਾਂ ਲੰਘ ਗਿਆ।
ਫਿਰ ਜਦੋਂ ਪਤਾ ਲੱਗਾ ਕਿ ਪ੍ਰਿਥੀ ਚੰਦ ਮਹਾਦੇਵ ਨੇ ਮਨ ਵਿੱਚ ਵਿਚਾਰ ਕੀਤੀ ਕਿ ਭਾਈ ਗੁਰਦਾਸ ਸਾਹਿਬ ਤਾਂ ਪਹਿਲਾਂ ਜਾ ਕੇ ਕਾਰਪੇਟਾ ਸੰਗਤਾਂ ਕੋਲੋਂ ਲੈ ਲੈਂਦਾ, ਇੱਥੇ ਬੈਠੇ ਨਹੀਂ ਸਾਡੇ ਤੋਂ ਸਰਨਾ। ਫਿਰ ਯਤਨ ਕੀਤਾ, ਹੋਰ ਦੂਰ ਦੇਸ਼ਾਂ ਵਿੱਚ ਜਾਣ ਦੇ ਵਾਸਤੇ ਯਤਨ ਕੀਤਾ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਹਿੰਦੇ ਕਿ ਸੁਨੇਹੇ ਭੇਜ ਦਿੱਤੇ, ਹੁਕਮਨਾਮੇ ਲਿਖ ਕਰਕੇ ਸੰਗਤਾਂ ਨੂੰ, ਕਿ ਇਹਨਾਂ ਨੂੰ ਕਿਸੇ ਨੇ ਵੀ ਕਾਰ ਭੇਟਾ ਨਹੀਂ ਦੇਣੀ। ਜੇ ਕਿਸੇ ਨੇ ਭੇਟਾ ਅਰਪਣ ਕਰਨੀ ਹੈ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਭੇਟਾ ਅਰਪਣ ਕਰੋ। ਉੱਥੋਂ ਵੀ ਖਿਜੇ ਖਾਪੇ ਹੋਏ ਮਹਾਦੇਵ ਤੇ ਪ੍ਰਿਥੀ ਚੰਦ ਜੀ ਵਾਪਸ ਆ ਗਏ। ਇਉਂ ਬਹੁਤਾ ਯਤਨ ਜਦੋਂ ਕਰਨ ਦੇ ਬਾਵਜੂਦ ਵੀ ਕੁਝ ਪੈਸਾ ਨਾ ਪ੍ਰਾਪਤ ਹੋਇਆ, ਕਿਸੇ ਨੇ ਕਾਰ ਭੇਟਾ ਨਾ ਦਿੱਤੀ, ਖਿਜੇ ਖਾਪੇ ਹੋਏ ਫਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਏ ਨੇ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਮਹਾਰਾਜ ਜੀ ਨੂੰ ਦੱਸਿਆ। ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਲ ਬੁਲਾਇਆ, ਕਹਿਣ ਲੱਗੇ ਕਿ ਭਾਈ ਗੁਰਦਾਸ, ਇਹ ਕਿਉਂ ਤੁਸੀਂ ਯਤਨ ਕਰਦੇ ਪਏ ਹੋ? ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਸ਼ਬਦ ਦੇ ਅੰਦਰ ਸਾਰਾ ਉਹ ਜ਼ਿਕਰ ਕੀਤਾ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਉਚਾਰਨ ਕੀਤੇ ਹੈ, ਔਰ ਜਿਵੇਂ ਭਾਈ ਗੁਰਦਾਸ ਜੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਸਤਿਗੁਰਾਂ ਨੇ ਸ਼ਬਦ ਭਾਈ ਗੁਰਦਾਸ ਜੀ ਦੇ ਪ੍ਰਥਾਏ ਉਚਾਰਨ ਕੀਤਾ, ਔਰ 2 ਪੰਕਤੀਆਂ ਭਾਈ ਮਾਧਵ ਜੀ ਦੇ ਪ੍ਰਥਾਏ ਉਚਾਰਨ ਕੀਤੀਆਂ ਹਨ ਇਸੇ ਹੀ ਸ਼ਬਦ ਦੇ ਅੰਦਰ। ਕਸ਼ਮੀਰ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ ਸਾਡਾ ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਬੰਦਗੀ ਕਰਨ ਵਾਲੇ ਮਹਾਂਪੁਰਖ ਭਾਈ ਮਾਧਵ ਜੀ, ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਤਿੰਨਾਂ ਦੇ ਪ੍ਰਥਾਏ 2 ਪੰਕਤੀਆਂ ਸਤਿਕਾਰ ਦੇ ਵਜੋਂ ਉਚਾਰਨ ਕੀਤੀਆਂ ਨੇ। ਉਹ ਵੀ ਜੋ ਸਾਖੀ ਆਵੇਗੀ ਨਾਲ ਦੀ ਨਾਲ ਅਸੀਂ ਵਿਚਾਰ ਕਰੀ ਜਾਵਾਂਗੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਗੂਜਰੀ ਰਾਗ ਦੇ ਅੰਦਰ ਸਤਿਗੁਰੂ ਜੀ ਜਿਵੇਂ ਫਰਮਾਨ ਕਰ ਰਹੇ ਹੈ, ਸਰਵਣ ਕਰੋ ਜੀ। ਸਤਨਾ ਕਾਹੇ ਰੇ ਮਨ ਚਿਤ ਬਹਿ ਉਤਮ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ, ਹੇ ਭਾਈ ਗੁਰਦਾਸ, ਕਿਉਂ ਮਨ ਦੇ ਵਿੱਚ ਉਦਮ ਕਰਨ ਵਾਸਤੇ ਚਿਤਵਨੀਆਂ ਕਰਦੇ ਬਾਰ-ਬਾਰ ਕਿਉਂ ਮਨ ਦੇ ਵਿੱਚ ਚਿਤਵਨੀਆਂ ਕਰ ਕਰਕੇ ਅਜਿਹਾ ਉਦਮ ਕੀਤਾ ਹੈ? ਭਾਵ ਸਤਿਗੁਰੂ ਜੀ ਰੋਕ ਰਹੇ ਹੈ ਕਿ ਅਜਿਹਾ ਤੁਸੀਂ ਨਹੀਂ ਕਰਨਾ, ਆਪ ਨਹੀਂ ਇਹਨਾਂ ਤੋਂ ਅੱਗੇ ਹੋ ਕਰਕੇ ਸੰਗਤ ਤੋਂ ਕਾਰ ਭੇਟਾ ਲੈਣੀ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮਹਾਰਾਜ ਸਾਡੇ ਤੋਂ ਰਿਹਾ ਨਹੀਂ ਗਿਆ, ਲੰਗਰ ਮਸਤਾਨੇ ਦੇਖ ਕਰਕੇ ਕਿੱਦਾਂ ਦੀ ਹਾਲਤ ਹੋਈ ਪਈ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿਣ ਲੱਗੇ, ਕਾਹੇ ਰੇ ਮਨ ਚਿਤਵਹਿ ਉਦਮ। ਹੇ ਭਾਈ ਗੁਰਦਾਸ, ਮਨ ਦੇ ਵਿੱਚ ਬਾਰ-ਬਾਰ ਚਿਤਵਨੀਆਂ ਕਰ ਕਰਕੇ ਕਿਸ ਵਾਸਤੇ ਅਜਿਹਾ ਉਦਮ ਕਰ ਰਹੇ ਹੋ? ਜਾ ਆਹਰ ਹਰ ਜੀਉ ਪਰਿਆ। ਹਰੀ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੇ ਸਰਬੱਗ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਪਰਮਾਤਮਾ ਆਪ ਹੈ। ਜਾਂ ਆਹਰ ਕਹਿੰਦੇ ਨੇ ਆਹਾਰ ਨੂੰ, ਭੋਜਨ ਨੂੰ ਛਕਣ ਵਾਲਾ ਜੋ ਭੋਜਨ ਪਦਾਰਥ ਹੈ, ਲੰਗਰ ਹੈ, ਰੋਟੀ ਹੈ। ਪਰਮਾਤਮਾ ਨੇ ਰੋਜੀ ਜੇ ਅਕਾਲ ਪੁਰਖ ਵਾਹਿਗੁਰੂ ਨੇ ਸਭ ਦੇ ਸਿਰ ਰੱਖਣਾ ਕੀਤੀ ਹੈ। ਜੇ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਆਹਾਰ ਦੇਣ ਵਾਲਾ, ਤਾਂ ਫਿਰ ਕਾਹੇ ਰੇ ਮਨ ਚਿਤਵਹਿ ਉਦਮ। ਹੇ ਭਾਈ ਗੁਰਦਾਸ, ਕਿਉਂ ਮਨ ਵਿੱਚ ਬਾਰ-ਬਾਰ ਚਿਤਵਨੀਆਂ ਕਰਕੇ ਅਜਿਹਾ ਉਦਮ ਕਰ ਰਹੇ ਹੋ? ਸੈਲ ਪੱਥਰ ਮਹਿ ਜੰਤ ਉਪਾਈ। ਉਹ ਪਰਮੇਸ਼ਰ ਦਾ ਅਜਿਹਾ ਸਭ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਹੈ। ਸੈਲ ਪੱਥਰ ਮਹਿ ਜੰਤ ਉਪਾਏ। ਸਿਲਾਂ ਦੇ ਜਿਹੜੇ ਪੱਥਰ ਹੁੰਦੇ ਆ, ਪਹਾੜਾਂ ਦੇ ਕਦਰਾਂ ਵਿੱਚ ਵੀ ਪੱਥਰ ਹੁੰਦੇ ਆ, ਉਹਨਾਂ ਪੱਥਰਾਂ ਦੇ ਵਿੱਚ ਵੀ ਛੋਟੇ ਛੋਟੇ ਆਕਾਰਾਂ ਦੇ ਜੀਵ ਪੈਦਾ ਕੀਤੇ ਹੋਏ ਹੈ। ਸੈਲ ਪੱਥਰ ਮਹਿ ਜੰਤ ਉਪਾਏ। ਉਹਨਾਂ ਸਿਲਾਂ ਦੇ ਵਿੱਚ ਵੱਡੇ ਵੱਡੇ ਆਕਾਰਾਂ ਦੇ ਪੱਥਰਾਂ ਦੇ ਵਿੱਚ ਵੀ ਪਰਮਾਤਮਾ ਨੇ ਛੋਟੇ ਛੋਟੇ ਆਕਾਰ ਦੇ ਜੀਵ ਪੈਦਾ ਕੀਤੇ ਹਨ। ਤਾਤਾ ਰਿਜਕ ਆਗੈ ਕਰ ਧਰਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਰਮਾਤਮਾ ਨੇ ਉਹਨਾਂ ਦੇ ਖਾਣ ਦੇ ਵਾਸਤੇ ਰਿਜਕ ਉੱਥੇ ਧਰਿਆ ਹੈ। ਭਗਤ ਧੰਨਾ ਜੀ ਦਾ ਗੁਰਬਾਣੀ ਵੀ ਸ਼ਬਦ ਆਉਂਦਾ ਹੈ, ਕਹਿੰਦੇ ਹਨ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਜ ਚੋ ਮਾਰਗ ਨਾਹੀ। ਕਹਿੰਦੇ ਪੱਥਰ ਜਿਹੜਾ ਹੈ ਨਾ ਬੰਦ ਹੈ, ਨਾ ਅੰਦਰ ਜਾਣ ਵਾਸਤੇ ਰਸਤਾ, ਨਾ ਬਾਹਰ ਆਉਣ ਵਾਸਤੇ ਰਸਤਾ, ਸਾਰਾ ਬੰਦ ਹੈ। ਪਰ ਉਹਦੇ ਅੰਦਰ ਪਰਮਾਤਮਾ ਨੇ ਜੀਵ ਪੈਦਾ ਕੀਤਾ ਹੈ ਛੋਟੇ ਜਿਹੇ ਆਕਾਰ ਦਾ।
ਪਾਖਣ ਕੀਟ ਗੁਪਤ ਹੋਏ ਰਹਿਤਾ, ਕੀਟ ਕਹਿੰਦੇ ਨੇ ਕੀੜੇ ਨੂੰ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾ ਚੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੇ। ਹੇ ਜੀਵ, ਕਿਉਂ ਤੂੰ ਮਨ ਵਿੱਚ ਡਰ ਧਾਰਨ ਕਰਦਾ ਹੈ? ਕਿਵੇਂ ਸੰਸਾਰ ਵਿੱਚ ਪਰਵਰਿਸ਼ ਹੋਵੇਗੀ, ਪਰਿਵਾਰ ਦਾ ਕਿਵੇਂ ਗੁਜ਼ਾਰਾ ਚੱਲੇਗਾ? ਦੇਖ, ਪਰਮੇਸ਼ਰ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਉੱਥੇ ਉਹਨਾਂ ਦਾ ਫਿਕਰ ਰੱਖਦਾ ਹੈ, ਉਹਨਾਂ ਦੇ ਖਾਣ ਲਈ ਪਰਮਾਤਮਾ ਉਹਨਾਂ ਨੂੰ ਰਿਜ਼ਕ ਦਿੰਦਾ ਹੈ। ਹੇ ਜੀਵ, ਤੂੰ ਕਿਉਂ ਐਵੇਂ ਮਨ ਵਿੱਚ ਡਰ ਆਗਿਆ ਕਰ ਧਰਿਆ? ਕਿਉਂਕਿ ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਹੇ ਪ੍ਰਾਣਾ ਧਾਰੇ ਜੀਵ, ਉਹ ਪਰਮਾਤਮਾ ਜਿੱਥੇ ਵੀ ਕਿਤੇ ਜੀਵਾਂ ਨੂੰ ਪੈਦਾ ਕਰਦਾ, ਉੱਥੇ ਉਹਨਾਂ ਦੇ ਖਾਣ ਵਾਸਤੇ ਰਿਜ਼ਕ ਜ਼ਰੂਰ ਪਰਮਾਤਮਾ ਪਹੁੰਚਾ ਦਿੰਦਾ ਹੈ। ਕਿਤਨਾ ਉਹ ਪਰਮਾਤਮਾ ਨੂੰ ਫਿਕਰ ਹੈ। ਜਿਵੇਂ ਭੱਟ ਰਸਨਾ ਦੁਆਰਾ ਵਚਨ ਆਉਂਦਾ, ਜੀਵਾਂ ਨੂੰ ਪੈਦਾ ਕਰਕੇ ਉੱਥੇ ਉਹਨਾਂ ਨੂੰ ਖਾਣ ਦੀ ਰਿਜ਼ਕ ਦਿੰਦਾ ਹੈ। ਇੱਕ ਹੋਰ ਸਾਧ ਸੰਗਤ ਜੀ, ਪਾਕਿਸਤਾਨ ਦੀ ਇਹ ਵੰਡ ਤੋਂ ਪਹਿਲਾਂ ਦੀ ਸਾਧ ਸੰਗਤ ਜੀ ਘਟਨਾ ਹੈ। ਉਹ ਸਮੇਂ ਦਾ ਜ਼ਿਕਰ ਹੈ। ਇਹ ਮਹਾਂਪੁਰਖਾਂ ਨੇ ਸੰਤ ਬਾਬਾ ਨਰਿੰਦਰ ਸਿੰਘ ਜੀ ਨੇ ਮੈਨੂੰ ਵਚਨ ਸੁਣਾਇਆ ਸੀਗਾ। ਕਹਿੰਦੇ ਕਿ ਭਾਈ ਬਾਜ ਸਿੰਘ ਨਾਂ ਦਾ ਇੱਕ ਸਿੰਘ ਸੀਗਾ, ਉਹ ਬਾਬਾ ਜੀ ਦੇ ਪਿੰਡ ਤੋਂ ਸਿੰਘ ਹੈ, ਅੱਜ ਵੀ ਹੈਗਾ ਉਹ ਸਿੰਘ, ਭਾਈ ਬਾਜ ਸਿੰਘ। ਪਾਕਿਸਤਾਨ ਦੇ ਵਿੱਚ ਲਮੇਰਾ ਸਮਾਂ ਪਹਿਲਾਂ ਰਹਿੰਦੇ ਸਨ। ਜਦੋਂ ਵੰਡ ਹੋਈ ਫਿਰ ਉਹ ਇੱਧਰ ਪੰਜਾਬ ਦੇ ਵਿੱਚ ਆਏ ਹੈ। ਪਹਿਲਾਂ ਪਾਕਿਸਤਾਨ ਉੱਧਰ ਰਿਹਾ ਕਰਦੇ ਸਨ। ਉਹਨਾਂ ਨੇ ਦੱਸਿਆ, ਕਹਿੰਦੇ ਕਿ ਜਿਹੜੇ ਪੁਰਾਤਨ ਸਮਿਆਂ ਦੇ ਵਿੱਚ ਵਡੇਰੀ ਉਮਰ ਵੰਡ ਹੋਈ ਹੈ ਨਾ, ਇੱਧਰ ਪੰਜਾਬ ਆਉਣ ਲੱਗੇ ਤੇ ਫਿਰ ਕਹਿੰਦੇ ਕਿ ਸਾਰਾ ਸਾਜੋ ਸਮਾਨ ਚੁੱਕ ਲਿਆ। ਉਹ ਮਿੱਟੀ ਦਾ ਤਵਾ ਸੀ, ਕਹਿੰਦੇ ਇਹਨੂੰ ਭੰਨ ਦਿੰਦੇ ਆ, ਉੱਥੇ ਜਾ ਕਰਕੇ ਹੋਰ ਤਵਾ ਲੈ ਲਵਾਂਗੇ। ਜਦੋਂ ਭੰਨਿਆ ਤੇ ਉਹਦੇ ਵਿੱਚੋਂ ਸਾਧ ਸੰਗਤ ਕੀੜਾ ਨਿਕਲਿਆ, ਜਿਉਂਦਾ ਕੀੜਾ ਵਿਚਕਾਰੋਂ। ਜਦੋਂ ਉਹਨੂੰ ਭੰਨਿਆ ਤੇ ਜਿਉਂਦਾ ਕੀੜਾ ਨਿਕਲਿਆ, ਦੇਖ ਕੇ ਬੜੀ ਹੈਰਾਨਗੀ ਹੋਈ। ਕਹਿੰਦੇ ਕਿ ਅੱਜ ਤੱਕ ਸਾਨੂੰ ਪਤਾ ਨਹੀਂ ਚੱਲਿਆ ਕਿ ਇਹਦਾ ਕਾਰਨ ਕੀ ਸੀਗਾ। ਇਹੋ ਕਾਰਨ ਸੀ, ਪਰਮਾਤਮਾ ਉੱਥੇ ਸੇਕ ਨਹੀਂ ਸੀ ਲੱਗਣ ਦਿੰਦਾ ਵਿਚਕਾਰ ਤਵੇ ਦੇ। ਵਿਚਕਾਰ ਤੇ ਸੇਕ ਵੀ ਅੱਗ ਦਾ ਜ਼ਿਆਦਾ ਪੈਂਦਾ, ਅਜੇ ਆਸੇ ਪਾਸੇ ਹੋਵੇ ਤੇ ਥੋੜਾ ਕੋਈ ਮੰਨ ਲਵੇ ਕਿ ਸੇਕ ਘੱਟ ਪੈਂਦਾ। ਸਾਧ ਸੰਗਤ ਜੀ, ਤਵੇ ਦੇ ਵਿਚਕਾਰ ਸੇਕ ਵੀ ਸਭ ਤੋਂ ਵੱਧ ਜ਼ਿਆਦਾ ਅੱਗ ਦਾ ਪੈਂਦਾ ਹੈ। ਉੱਥੇ ਪਰਮਾਤਮਾ 1 2 5 7 ਨਹੀਂ, ਲੰਮੇਰਾ ਸਮਾਂ ਪਤਾ ਨਹੀਂ ਜਿੰਨਾ ਵੀ ਸਾਲ ਉੱਥੇ ਰਹੇ, ਮੇਰਾ ਖਿਆਲ 30 35 ਸਾਲ ਦੇ ਕਰੀਬ ਰਹੇ ਹੈ। ਉਸੇ ਤਵੇ ਵਾਹਿਗੁਰੂ ਪਰਮਾਤਮਾ ਐਸੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਚਰਜ ਲੀਲਾ ਹੈ। ਉਹ ਤਾਂ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਆਹਾਰ ਦਿੰਦਾ ਹੈ। ਮੇਰੇ ਮਾਧੋ ਜੀ, ਇਹ ਭਾਈ ਮਾਧੋ ਜੀ ਦੇ ਪ੍ਰਥਾਏ ਹੁਣ 2 ਪੰਕਤੀਆਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਜੋ ਕਸ਼ਮੀਰ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਗਏ ਸਨ। ਜਿੱਥੇ ਸੰਗਤ ਦੇ ਵਿੱਚ ਪ੍ਰਚਾਰ ਕਰਿਆ ਕਰਦੇ, ਉਸੇ ਹੀ ਨਗਰ ਦੇ ਵਿੱਚ ਸ਼ਾਹੂਕਾਰ ਦੇ 4 ਪੁੱਤਰ ਸਨ। 3 ਜਿਹੜੇ ਸਨ ਉਹ ਤਾਂ ਘਰ ਦਾ ਕੰਮ ਕਾਜ ਕਰਿਆ ਕਰਦੇ, ਸਭ ਤੋਂ ਜਿਹੜਾ ਛੋਟਾ ਸੀ ਨਾ, ਉਹ ਸਤ ਸੰਗਤ ਕਰਿਆ ਕਰਦਾ। ਹਰ ਰੋਜ਼ ਭਾਈ ਗੁਰਦਾਸ ਸਾਹਿਬ ਜੀ ਦੀ ਸੰਗਤ ਕਰਨੀ,
ਔਰ ਰਾਤ ਕਿੰਨੀ ਹੀ ਬਤੀਤ ਹੋ ਜਾਣੀ, ਲਗਭਗ 10-11 ਵਜੇ ਦਾ ਸਮਾਂ ਹੋ ਜਾਣਾ। ਫਿਰ ਰਾਤ ਦੇ ਸਮੇਂ ਸਾਰੀ ਸਮਾਪਤੀ ਹੋਣੀ ਤੋਂ ਬਾਅਦ ਉਹ ਸ਼ਾਹੂਕਾਰ ਦਾ ਪੁੱਤਰ ਘਰੇ ਜਾਇਆ ਕਰਦਾ। ਇੱਕ ਦਿਨ ਰਾਤ ਉਸੇ ਮੁਹੱਲੇ ਵਿੱਚ ਚੋਰੀ ਹੋ ਗਈ ਤੇ ਪੁਲਿਸ ਵਾਲਿਆਂ ਨੇ ਇਹਨੂੰ ਚੋਰ ਜਾਣ ਕਰਕੇ ਪਕੜ ਲਿਆ, ਸ਼ਾਹੂਕਾਰ ਦੇ ਪੁੱਤਰ ਨੂੰ। ਜਦੋਂ ਦੱਸਿਆ ਕਿ ਮੈਂ ਚੋਰ ਨਹੀਂ ਹਾਂ, ਕਹਿੰਦੇ ਤੈਨੂੰ ਕੋਈ ਸਿਆਣਦਾ? ਕੌਣ ਹੈ? ਕਹਿੰਦਾ ਜੀ ਫਲਾਣੇ ਸ਼ਾਹੂਕਾਰ ਦਾ ਪੁੱਤਰ ਹਾਂ। ਜਦੋਂ ਲੈ ਕਰਕੇ ਆਏ ਪੁਲਿਸ ਵਾਲੇ, ਕਹਿੰਦੇ ਕਿ ਸ਼ਾਹੂਕਾਰ ਜੀ ਤੁਹਾਡਾ ਹੀ ਪੁੱਤਰ ਹੈ। ਪਹਿਲਾਂ ਖਿਝਿਆ ਖਾਫਿਆ ਸੀਗਾ ਕਿ ਇਹ ਕਿਹੜਾ ਕੋਈ ਘਰ ਦਾ ਕੰਮ ਕਾਜ ਕਰਦਾ ਹੈ, ਵਿਹਲਾ ਹੀ ਤੁਰਿਆ ਫਿਰਦਾ ਹੈ। ਸ਼ਾਹੂਕਾਰ ਨੇ ਅੱਗੋਂ ਝੂਠ ਬੋਲ ਦਿੱਤਾ, ਕਹਿੰਦਾ ਨਹੀਂ ਜੀ ਮੇਰਾ ਪੁੱਤਰ ਨਹੀਂ ਹੈ। ਪੁਲਿਸ ਵਾਲਿਆਂ ਨੂੰ ਹੋਰ ਸ਼ੱਕ ਹੋ ਗਿਆ। ਕਹਿੰਦੇ ਇੱਕ ਮੌਕਾ ਤੈਨੂੰ ਹੋਰ ਦਿੰਦੇ, ਜੇਕਰ ਤੈਨੂੰ ਕੋਈ ਸਿਆਣਦਾ ਹੋਵੇ, ਜੇ ਤੇਰੀ ਕੋਈ ਹਾਮੀ ਭਰ ਦੇਵੇ ਤੇ ਤੈਨੂੰ ਛੱਡ ਦੇਵਾਂਗਾ, ਨਹੀਂ ਤੇ ਚੋਰ ਜਾਣ ਕੇ ਤੈਨੂੰ ਦੇ ਹੋਏ ਸੁਦੇ ਸਿੱਧ ਹੀ ਬਚਨ ਕਰ ਦਿੱਤੇ। ਤੇ ਸੁਣ ਕੇ ਉਹਨਾਂ ਨੂੰ ਹੋਰ ਵੀ ਸ਼ੱਕ ਹੋ ਗਿਆ, ਪੱਕਾ ਯਕੀਨ ਹੋ ਗਿਆ, ਕਹਿੰਦੇ ਕਿ ਇਹੋ ਹੀ ਚੋਰ ਹੈ। ਸਾਧ ਸੰਗਤ ਜੀ, ਸੋਨੇ ਦੀ ਜੋ ਲੋਹੇ ਦੀ ਸੂਲੀ ਤੇ ਜਦੋਂ ਚਾੜਿਆ ਗਿਆ, ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਸੂਲੀ ਢਲ ਗਈ ਸੀਗੀ, ਐਸੀ ਕਰਾਮਾਤ ਵਰਤੀ ਪਰਮਾਤਮਾ ਦੀ। ਫਿਰ ਉਹਨਾਂ ਨੇ ਲੱਕੜ ਦੀ ਸੂਲੀ ਬਣਾ ਕਰਕੇ ਚਾੜਨਾ ਚਾਹਿਆ। ਲੱਕੜ ਦੀ ਸੂਲੀ ਦੇ ਵਿੱਚੋਂ ਹਰੀਆਂ ਹਰੀਆਂ ਲਗਰਾਂ ਫੁੱਟ ਆਈਆਂ। ਦੇਖ ਕਰਕੇ ਕਿ ਤਾਂ ਨਿਰਦੋਸ਼ ਹੈ, ਪਰਮਾਤਮਾ ਇਹਦੀ ਸਹਾਇਤਾ ਕਰ ਰਿਹਾ ਹੈ। ਨਿਰਦੋਸ਼ ਜਾਣ ਕਰਕੇ ਇਹਨੂੰ ਛੱਡ ਦਿੱਤਾ। ਸਾਧ ਸੰਗਤ ਉਸ ਸਮੇਂ ਫਿਰ ਉਹ ਆਪਣੇ ਪਿਤਾ ਸ਼ਾਹੂਕਾਰ ਦੇ ਕੋਲ ਨਹੀਂ ਗਿਆ, ਫਿਰ ਭਾਈ ਮਾਧੋ ਜੀ ਦੀ ਸੰਗਤ ਦੇ ਵਿੱਚ ਹੀ ਰਹਿਣ ਲੱਗ ਪਿਆ। ਜਦੋਂ ਭਾਈ ਮਾਧੋ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਹੈ, ਉਸ ਸਮੇਂ ਸੰਗਤ ਵੀ ਨਾਲ ਚੱਲ ਕੇ ਆਈ ਤੇ ਸ਼ਾਹੂਕਾਰ ਦਾ ਪੁੱਤਰ ਵੀ ਆਇਆ ਸੀਗਾ। ਹਜੂਰ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਸਾਰੀ ਜਦੋਂ ਆ ਕੇ ਵਿਥਿਆ ਸੁਣਾਈ, ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਾਧੋ ਜੀ ਦੇ ਆਉਣ ਤੇ 2 ਪੰਕਤੀਆਂ ਸਤਿਕਾਰ ਵਜੋਂ ਉਚਾਰਨ ਕੀਤੀਆਂ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤ ਸੰਗਤ ਮਿਲੇ ਸੋ ਤਰਿਆ। ਇਹ ਪਿਆਰੇ ਭਾਈ ਮਾਧੋ ਜੀ, ਜੋ ਆਪ ਜੀ ਦੀ ਸਤ ਸੰਗਤ ਦੇ ਵਿੱਚ ਮਿਲਿਆ ਹੈ ਨਾ, ਉਹ ਭਵ ਸਾਗਰ ਤੋਂ ਪਾਰ ਹੋ ਗਿਆ, ਤਰ ਗਿਆ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਸਤਿਕਾਰ ਵਜੋਂ 2 ਪੰਕਤੀਆਂ ਉਚਾਰਨ ਕੀਤੀਆਂ ਨੇ। ਉਵੇਂ ਭਾਈ ਗੁਰਦਾਸ ਸਾਹਿਬ ਜੀ ਨੂੰ ਜਿਵੇਂ ਬਹੁਤ ਵੱਡਾ ਕੜਾਹਾ ਤਿਆਰ ਕਰ ਰਿਹਾ ਹੋਵੇ ਨਾ ਲੁਹਾਰ, ਤੇ ਛੋਟੇ ਜਿਹੇ ਕੋਈ ਸੂਈ ਤਿਆਰ ਕਰਾਉਣ ਦੇ ਵਾਸਤੇ ਆ ਜਾਵੇ ਨਾ, ਤੇ ਉਹ ਪਹਿਲਾਂ ਤਿਆਰ ਕਰ ਦਿੰਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਕੜਾਹੇ ਦੀ ਤਰ੍ਹਾਂ ਬਹੁਤ ਵੱਡਾ ਗਿਆਨ ਭਰਿਆ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਔਰ ਭਾਈ ਮਾਧੋ ਜੀ ਜਦੋਂ ਆਏ ਤੇ ਸਤਿਕਾਰ ਵਜੋਂ 2 ਪੰਕਤੀਆਂ ਉਚਾਰਨ ਕਰ ਰਹੇ ਹਨ, ਗੁਰ ਪ੍ਰਸਾਦ ਪਰਮ ਪਦ ਪਾਇਆ। ਹਜੂਰ ਨੇ ਉਚਾਰਨ ਕੀਤਾ ਕਿ ਸਤਿਗੁਰੂ ਜੀ ਦੀ ਕਿਰਪਾ ਦੁਆਰਾ हे ਭਾਈ ਮਾਧੋ ਜੀ, ਤੁਸਾਂ ਨੇ ਉੱਤਮ ਕੇਵਲ ਪਦਵੀ ਨੂੰ, ਉੱਤਮ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਣਾ ਕੀਤਾ ਹੈ। ਸੂਕੇ ਕਾਸ਼ਟ ਹਰਿਆ। ਫਿਰ ਕਹਿੰਦੇ ਤੁਹਾਡੀ ਐਸੀ ਬਖਸ਼ਿਸ਼ ਹੋਈ ਹੈ, ਤੁਹਾਡੀ ਸਤ ਸੰਗਤ ਕਰਨੇ ਕਰਕੇ ਸ਼ਾਹੂਕਾਰ ਦਾ ਪੁੱਤਰ ਜਿਹੜਾ ਸੀ ਸੂਲੀ ਤੇ ਚੜ੍ਹਨੇ ਤੋਂ ਬਚ ਗਿਆ ਹੈ, ਨਹੀਂ ਤਾਂ ਇਹਨੂੰ ਮੌਰ ਦੇ ਮੂੰਹ ਵਿੱਚ ਪੈਣਾ ਸੀਗਾ। ਪਰ ਤੁਹਾਡੀ ਸਤ ਸੰਗਤ ਕਰਨੇ ਕਰਕੇ ਸੂਕੇ ਕਾਸ਼ਟ ਹਰਿਆ। ਪਹਿਲਾਂ ਲੋਹੇ ਦੀ ਸੂਲੀ ਤੇ ਚਾੜਿਆ, ਉਹ ਵੀ ਢਲ ਗਈ। ਜਦੋਂ ਲੱਕੜ ਦੀ ਸੂਲੀ ਤੇ ਚਾੜਨ ਲੱਗੇ, ਉਹਦੇ ਵਿੱਚੋਂ ਲਗਰਾਂ ਫੁੱਟ ਆਈਆਂ। ਉਹ ਇੱਥੇ ਪੰਕਤੀ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਉਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ।
ਇਹ ਆਰੰਭਤਾ ਤੋਂ ਲੈ ਕੇ ਇਸ ਪੰਕਤੀ ਤੱਕ ਹਜੂਰ ਨੇ ਜਗਿਆਸੂ ਦੇ ਪ੍ਰਥਾਏ ਵੀ ਉਚਾਰਨ ਕੀਤਾ ਹੈ। हे ਜਗਿਆਸੂ, ਜੇ ਪਰਮਾਰਥ ਦੇ ਰਸਤੇ ਤੇ ਚੱਲਣਾ ਹੈ ਤੇ ਪਰਮਾਤਮਾ ਦੇ ਚਰਨਾਂ ਤੇ ਭਰੋਸਾ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ। ਪਰਮਾਤਮਾ ਦੇ ਭਰੋਸਾ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ। ਜੇ ਪਰਮਾਤਮਾ ਦੀ ਬੰਦਗੀ ਕਰਨੀ ਹੈ ਤਾਂ, ਜੇ ਸੇਵਾ ਸਿਮਰਨ ਕਰਨਾ ਹੈ, ਸਭ ਤੋਂ ਪਹਿਲਾਂ ਸ਼ਰਧਾ ਤੇ ਭਰੋਸਾ ਹੋਣਾ ਜ਼ਰੂਰੀ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਆ। ਫਿਰ ਆਰੰਭ ਤੋਂ ਪੜ੍ਹਦੇ ਹੋ ਜੀ। ਕਾਹੇ ਰੇ ਮਨ ਚਿਤ ਬਹਿ ਉਦਮ। ਕਿਉਂਕਿ ਜਦੋਂ ਸਿਮਰਨ ਕਰਦੇ ਹਾਂ, ਮਨ ਦਾ ਸੁਭਾਅ ਹੈ ਬਾਰ-ਬਾਰ ਕਦੇ ਕੋਈ ਚਿਤਵਨ ਲੱਗ ਪੈਂਦਾ, ਮਨ ਵਿੱਚ ਕਦੇ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਆਉਣ ਲੱਗ ਪੈਂਦਾ, ਕਦੇ ਸੰਕਲਪ ਤੇ ਕਦੇ ਵਿਕਲਪ, ਕਦੇ ਚੰਗੇ ਫੁਰਨੇ ਕਦੇ ਮੰਦੇ ਫੁਰਨੇ ਮਨ ਵਿੱਚ ਆਉਣ ਲੱਗ ਪੈਂਦੇ ਹੈ। ਮਨ ਦਾ ਸੁਭਾਅ ਇੱਦਾਂ ਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ, ਕਾਹੇ ਰੇ ਮਨ ਚਿਤ ਬਹਿ ਉਦਮ। ਹੈ ਮਨਾ, ਤੂੰ ਕਿਉਂ ਐਵੇਂ ਬਾਰ-ਬਾਰ ਚਿਤਵਨੀਆਂ ਕਰਦਾ ਹੈ? ਕਿਉਂ ਬਾਰ-ਬਾਰ ਤੂੰ ਹਰ ਸਮੇਂ ਸੰਸਾਰ ਦੀਆਂ ਹੀ ਸੋਚਾਂ ਨੂੰ ਸੋਚਦਾ ਰਹਿੰਦਾ ਹੈ? ਜਾ ਆਹਰ ਹਰ ਜੀਉ ਪਰਿਆ। ਜਦੋਂ ਅਕਾਲ ਪੁਰਖ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰ ਰਿਹਾ ਹੈ, ਸਭ ਜੀਵਾਂ ਨੂੰ ਆਹਾਰ ਪਰਮੇਸ਼ਰ ਦੇ ਰਿਹਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਭ ਦਾ ਫਿਕਰ ਕਰ ਰਿਹਾ ਹੈ। ਹੇ ਮਨਾ, ਤੂੰ ਫਿਰ ਕਿਉਂ ਐਵੇਂ ਬਾਰ-ਬਾਰ ਚਿਤਵਨੀਆਂ ਕਰਦਾ ਹੈ? ਅਡੋਲ ਪਰਮਾਤਮਾ ਦੇ ਚਰਨਾਂ ਤੇ ਭਰੋਸਾ ਰੱਖ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਕਰ। ਸੈਲ ਪੱਥਰ ਮਹਿ ਜੰਤ ਉਪਾਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪੱਥਰਾਂ ਦੇ ਵਿੱਚ ਵੀ, ਸੈਲਾਂ ਵੱਡੀਆਂ ਵੱਡੀਆਂ ਸੈਲਾਂ ਦੇ ਅੰਦਰ ਵੀ ਪਰਮਾਤਮਾ ਜੀਵਾਂ ਨੂੰ ਪੈਦਾ ਕਰਕੇ ਤਾਕਾ ਰਿਜਕ ਆਗੈ ਕਰ ਧਰਿਆ। ਉਹ ਪਰਮੇਸ਼ਰ ਉਹਨਾਂ ਜੀਵਾਂ ਨੂੰ ਰਿਜਕ ਦਿੰਦਾ ਹੈ, ਉਹਨਾਂ ਨੂੰ ਖਾਣ ਵਾਸਤੇ ਆਹਾਰ ਦਿੰਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧਵ ਜੀ, ਮਾਧੋ ਨਾਮ ਮਾਇਆਪਤੀ ਪਰਮਾਤਮਾ ਦਾ ਹੈ। ਹੇ ਪਰਮਾਤਮਾ, ਹੇ ਮੇਰੇ ਮਾਧਵ ਜੀ, ਅਕਾਲ ਪੁਰਖ ਪਰਮੇਸ਼ਰ ਜੀ, ਜੋ ਵੀ ਕੋਈ ਪ੍ਰਾਣਾ ਤਾਰੇ ਜੀਵ ਆਪ ਜੀ ਦੀ ਪਿਆਰੀ ਸਤ ਸੰਗਤ ਵਿੱਚ ਮਿਲਿਆ ਹੈ, ਉਹ ਭਵ ਸਾਗਰ ਤੋਂ ਤਰ ਗਿਆ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਿਸ ਨੇ ਭਾਵਨਾ ਦੇ ਨਾਲ ਸਤ ਸੰਗਤ ਕੀਤੀ ਹੈ, ਉਹ ਸੁਦੇ ਸਿੱਧ ਹੀ ਪਰਮ ਪਦਵੀ ਨੂੰ ਪ੍ਰਾਪਤ ਹੋ ਗਿਆ ਹੈ। ਜਿਸ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਨਾ ਕੀਤਾ, ਉਹ ਗੁਰਮੁਖ ਪਿਆਰੇ ਵਡਭਾਗੇ ਪੁਰਖਾਂ ਨੇ ਭਵ ਸਾਗਰ ਤੋਂ ਪਾਰ ਹੋ ਜਾਣਾ ਕੀਤਾ। ਉਹਨਾਂ ਗੁਰਮੁਖ ਪਿਆਰਿਆਂ ਨੇ ਪਰਮ ਪਦਵੀ ਨੂੰ ਪਾਵਨਾ ਕੀਤਾ ਹੈ। ਸੁਕੇ ਕਾਸ਼ਟ ਹਰਿਆ। ਸੁੱਕੀ ਹੋਈ ਲੱਕੜ ਦੀ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਸੜਾਨ ਦੇ ਨਾਲ ਭਰੇ ਪਏ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਰੂਪੀ ਜਲ ਦੇ ਕਰਕੇ ਉਹਨਾਂ ਨੂੰ ਹਰੇ ਭਰੇ ਕਰ ਦਿੱਤਾ ਹੈ। ਸ਼ੁਭ ਗੁਣਾਂ ਦੀ ਹਰਿਆਵਲਤਾ ਉਹਨਾਂ ਦੇ ਹਿਰਦੇ ਅੰਦਰ ਉਤਪੰਨ ਕਰ ਦਿੱਤੀ ਹੈ। ਵਿਸਰਾਮ ਦੇ ਕੇ ਗਰੀਬ ਨਵਾਜ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ। ਜਨਨ ਪਿਤਾ ਲੋਕ ਸੁਤ ਬਣਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦੋ ਪੰਕਤੀਆਂ ਭਾਈ ਮਾਧੋ ਜੀ ਦੇ ਪ੍ਰਥਾਏ ਉਚਾਰਨ ਕੀਤੀਆਂ, ਰਹਾਉ ਪਦ ਉਚਾਰਨ ਕੀਤਾ, ਤੇ ਫਿਰ ਬਚਨ ਕਰਦੇ ਨੇ ਭਾਈ ਗੁਰਦਾਸ, ਜੇ ਅਜੇ ਵੀ ਮਨ ਦੇ ਵਿੱਚ ਤਸੱਲੀ ਨਹੀਂ ਨਾ ਹੋਈ ਪੂਰੀ ਤਰ੍ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਨ ਪਿਤਾ ਲੋਕ ਸੁਤ ਬਨਤਾ। ਹਜੂਰ ਨੇ ਫਿਰ ਉਚਾਰਨ ਕੀਤਾ ਹੈ, ਕਹਿੰਦੇ ਮਨ ਦੇ ਵਿੱਚ ਕੋਈ ਫਿਕਰ ਨਹੀਂ ਕਰਨਾ ਚਾਹੀਦਾ, ਪਰਮਾਤਮਾ ਨੂੰ ਫਿਕਰ ਹੈ ਜਿਸ ਨੇ ਜੀਵਾਂ ਨੂੰ ਪੈਦਾ ਕੀਤਾ ਹੈ। ਐਸਾ ਉਹ ਪਰਮੇਸ਼ਰ ਹੈ। ਜਨਨ, ਜਨਨ ਕਹਿੰਦੇ ਨੇ ਜਨਨੀ ਨੂੰ, ਮਾਂ ਨੂੰ, ਜਨਮ ਦੇਣ ਵਾਲੀ ਨੂੰ ਜਨਨ ਕਿਹਾ ਜਾਂਦਾ ਹੈ। ਜਨਨ ਪਿਤਾ ਲੋਕ ਸੁਤ ਬਨਤਾ। ਲੋਕ ਜਿਤਨੇ ਵੀ ਸਾਡੇ ਕੋਈ ਸੰਬੰਧੀ ਹਨ, ਮਿੱਤਰ ਹੈ, ਰਿਸ਼ਤੇਦਾਰ, ਸਖੇ ਹੈ, ਔਰ ਸੁਤ ਕਹਿੰਦੇ ਨੇ ਸੁਪੁੱਤਰ ਨੂੰ, ਬਨਤਾ ਕਹਿੰਦੇ ਨੇ ਇਸਤਰੀ ਘਰ ਵਾਲੀ ਨੂੰ, ਭਾਵ ਮਾਤਾ ਪਿਤਾ ਪੁੱਤਰ ਪਰਿਵਾਰ ਘਰ ਵਾਲੀ ਹੈ, ਸਖੇ ਸੰਬੰਧੀ ਹੈ। ਗਰੀਬ ਨਵਾਜ ਸਤਿਗੁਰੂ ਜੀ ਸਾਰੇ ਹੀ ਬਖਸ਼ਿਸ਼ ਕਰ ਰਹੇ ਹੈ। ਕਹਿੰਦੇ ਕਿ ਭਾਵੇਂ ਸਾਰੇ ਸਖੇ ਸੰਬੰਧੀ ਮਿੱਤਰ ਰਿਸ਼ਤੇਦਾਰ ਧੀਆਂ ਪੁੱਤਰ ਵੀ ਹਨ, ਹੋਏ ਨਾ ਕਿਸ ਕੀ
ਧਰਿਆ। ਹਜੂਰ ਕਹਿੰਦੇ ਕਿਸੇ ਨੂੰ ਪ੍ਰਮਾਤਮਾ ਨੇ ਕਿਸੇ ਆਸਰੇ ਨਹੀਂ ਧਾਰਨ ਕਰਨਾ ਕੀਤਾ। ਐਵੇਂ ਕਹੀ ਜਾਵੇ ਕਿ ਮੈਂ ਪਰਿਵਾਰ ਪਾਲਦਾ ਹਾਂ, ਕਿ ਮੈਂ ਇਹਦਾ ਆਸਰਾ ਹਾਂ। ਸਭ ਦਾ ਆਸਰਾ ਪਰਮਾਤਮਾ ਆਪ ਹੈ। ਜੀਵਾਂ ਦੇ ਤਾਂ ਪਰਮਾਤਮਾ ਨੇ ਬਹਾਨੇ ਬਣਾਏ ਹੋਏ ਹੈ। ਇਸ ਲਈ ਸਤਿਗੁਰੂ ਜੀ ਨੇ ਉਚਾਰਨ ਕੀਤਾ, ਕੋਈ ਨਾ ਕਿਸ ਕੀ ਧਰਿਆ। ਹੇ ਭਾਈ ਗੁਰਦਾਸ, ਇਹ ਮਤਾ ਮਨ ਵਿੱਚ ਸੋਚੋ ਕਿ ਅਸੀਂ ਲੰਗਰ ਚਲਾਉਂਦੇ ਹਾਂ ਜਾਂ ਅਸੀਂ ਕੋਈ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦੇ ਹਾਂ। ਪਰਮਾਤਮਾ ਆਪ ਸਭ ਜੀਵਾਂ ਨੂੰ ਪਾਲ ਰਿਹਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਐਸਾ ਉਹ ਪਰਮੇਸ਼ਰ ਹੈ, ਸਿਰ ਬਸਿਰ ਸਭ ਜੀਵਨ ਰਿਜਕ ਦੇ ਰਿਹਾ ਹੈ। ਅਕਾਲ ਪੁਰਖ ਪਰਮਾਤਮਾ ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਇਹ ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਸਾਰੇ ਸ੍ਰਿਸ਼ਟੀ ਦਾ ਜੋ ਮਾਲਕ ਹੈ ਨਾ, ਉਹ ਸਿਰ ਬਸਿਰ ਸਭ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਦਾ ਸੀ, ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਰੇਗਾ। ਕਾਹੇ ਮਨ ਕੋ ਕਰਿਆ। हे ਮਨਾ, ਤੂੰ ਕਿਉਂ ਫਿਰ ਬਾਰ-ਬਾਰ ਭਾਉ ਧਾਰਨ ਕਰਦਾ ਹੈ? ਅਥਵਾ ਹੈ ਭਾਈ ਗੁਰਦਾਸ, ਕਿਉਂ ਤੁਸੀਂ ਮਨ ਵਿੱਚ ਡਰ ਧਾਰਨ ਕਰਦੇ ਹੋ? ਕਿਉਂ ਬਾਰ-ਬਾਰ ਚਿੰਤਾਤਰ ਹੁੰਦੇ ਹੋ ਕਿ ਲੰਗਰ ਮਸਤਾਨੇ ਹੋ ਗਏ ਆ, ਕਿਵੇਂ ਲੰਗਰ ਚੱਲਣਗੇ? ਪਰਮਾਤਮਾ ਨੂੰ ਫਿਕਰ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ। ਕਾਹੇ ਮਨ ਪਉ ਕਰਿਆ। हे ਮਨਾ, ਤੂੰ ਫਿਰ ਕਿਉਂ ਬਾਰ-ਬਾਰ ਡਰ ਧਾਰਨ ਕਰਦਾ ਹੈ? ਕਿਵੇਂ ਮੇਰੇ ਪਰਿਵਾਰ ਦਾ ਗੁਜ਼ਾਰਾ ਹੋਵੇਗਾ? ਕਿਵੇਂ ਸੰਸਾਰ ਦੇ ਅੰਦਰ ਇਹ ਮੇਰੇ ਪਰਿਵਾਰ ਦੀ ਪਰਵਰਿਸ਼ ਹੋਵੇਗੀ, ਪਾਲਣਾ ਹੋਵੇਗੀ? ਪਰਮਾਤਮਾ ਨੂੰ ਫਿਕਰ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਹਿਜਕ੍ਰਿਤੀ ਸ਼ਲੋਕਾਂ ਵਿੱਚ ਮੁੱਖ ਵਾਕ ਹੈ। ਹਜੂਰ ਕਹਿੰਦੇ, ਨਹਿ ਚਿੰਤਾ ਮਾਤ ਪਿਤ ਭਰਾਤਾ ਹੈ, ਨਹਿ ਚਿੰਤਾ ਕਛ ਲੋਕ ਕਹਿ ਹੈ, ਨਹਿ ਚਿੰਤਾ ਬਨਤਾ ਸੁਧ ਮੀਤਾ ਹੈ, ਨਹਿ ਚਿੰਤਾ ਸੁਧ ਪ੍ਰਾਪ ਨ ਹੈ, ਪ੍ਰਵਿਰਤ ਮਾਇਆ ਸੰਬੰਧ ਨ ਹੈ, ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀਅ ਪ੍ਰਤਪਾਲਕ ਹੈ। ਕਹਿੰਦੇ ਨਾ ਮਾਤਾ ਦੀ, ਨਾ ਪਿਤਾ ਦੀ, ਧੀਆਂ ਪੁੱਤਰ ਸਖੇ ਸੰਬੰਧੀ ਕਿਸੇ ਦੀ ਚਿੰਤਾ ਨਾ ਕਰਨਾ ਕਰ, ਕਿਉਂਕਿ ਨਾਨਕ ਸਰਬ ਜੀਅ ਪ੍ਰਤਪਾਲਕ ਹੈ। ਸਭ ਜੀਵਾਂ ਦੀ ਪ੍ਰਤਪਾਲਨਾ ਪਰਮੇਸ਼ਰ ਆਪ ਕਰ ਰਿਹਾ ਹੈ। ਕਿਉਂ ਐਵੇਂ ਮਨ ਵਿੱਚ ਤੂੰ ਬਾਰ-ਬਾਰ ਚਿਤਵਨੀਆਂ ਕਰਦਾ ਹੈ? ਇਹ ਜੀਵ ਡਰ ਧਾਰਨ ਕਰੀ ਜਾਂਦਾ ਹੈ। ਸਾਧ ਸੰਗਤ ਜੀ, ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਾਜਾਂ ਵਾਲੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹੁਤਾਤ ਵਿੱਚ ਸਿੱਖ ਸੰਗਤਾਂ ਚੱਲ ਕਰਕੇ ਆਈਆਂ। ਹਜੂਰ ਦੇ ਪ੍ਰੇਰਿਤ ਕੀਤੇ ਹੋਏ ਉਹਨਾਂ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇੱਕ ਨਗਰ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਦੋਵੇਂ ਹੱਥ ਜੋੜ ਕੇ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ, ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਸੁਭਾਗ ਬਖਸ਼ਿਆ ਹੈ। ਮਹਾਰਾਜ ਸਿੱਖੀ ਧਾਰਨ ਕੀਤੀ ਹੈ। ਸਿੱਖੀ ਦੇ ਵਿੱਚ ਮਹਾਰਾਜ ਇਸੇ ਤਰ੍ਹਾਂ ਪਰਪੱਕ ਰਹੀਏ, ਇਸ ਕਰਕੇ ਕੋਈ ਕਥਾਵਾਚਕ ਸਿੰਘ ਸਾਡੇ ਨਗਰ ਵਿੱਚ ਭੇਜ ਦੇਵੋ। ਮਹਾਰਾਜ ਜੇ ਉਹ ਸਿੱਖੀ ਦਾ ਪ੍ਰਚਾਰ ਕਰੇਗਾ, ਸਾਡੇ ਮਨਾਂ ਵਿੱਚ ਸਿੱਖੀ ਦੀ ਹੋਰ ਵੀ ਦ੍ਰਿੜਤਾ ਪਰਪੱਕਤਾ ਬਣੀ ਰਹੇਗੀ। ਉਸ ਸਮੇਂ ਇੱਕ ਨਗਰ ਦਾ ਕਥਾਵਾਚਕ ਬਹੁਤ ਸੋਹਣਾ ਔਰ ਸੂਝਵਾਨ ਨਿਤਨੇਮੀ ਰਹਿਤ ਮਰਜ਼ਾਦਾ ਦਾ ਧਾਰਨੀ ਸਿੰਘ ਹਜੂਰ ਦੇ ਕੋਲ ਬੈਠਾ ਸੀਗਾ। ਘਰ ਦੇ ਵਿੱਚ ਅਤਿਅੰਤ ਗਰੀਬੀ ਸੀ। ਗਰੀਬ ਨਵਾਜ ਸਤਿਗੁਰੂ ਜੀ ਨੇ ਵਚਨ ਕੀਤੇ, ਕਹਿਣ ਲੱਗੇ, ਭਾਈ ਸਿੰਘਾ, ਤੂੰ ਇਹ ਨਗਰ ਦੀਆਂ ਸੰਗਤਾਂ ਦੇ ਨਾਲ ਚਲਿਆ ਜਾ, ਇਹਨਾਂ ਨੂੰ ਗੁਰੂ ਸ਼ਬਦ ਦੀ ਵਿਚਾਰ ਕਰਕੇ ਸੁਣਾਇਆ ਕਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਿ 6 ਮਹੀਨੇ ਲਗਾਤਾਰ ਕਥਾ ਕਰਨੀ ਹੈ। ਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਵਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਛੋਟੇ ਛੋਟੇ ਬੱਚੇ ਹੈ, ਮਹਾਰਾਜ ਪਰਿਵਾਰ ਦੇ ਵਿੱਚ ਮੈਂ ਇਕੱਲਾ ਹੀ ਕਮਾਉਣ ਵਾਲਾ ਹਾਂ। ਮੈਂ ਕੋਈ ਕਮਾਈ ਕਰਦਾ ਤੇ ਤਾਂ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ। ਘਰ ਦੇ ਵਿੱਚ ਬਹੁਤ ਗਰੀਬੀ ਹੈ। ਦੋਵੇਂ ਹੱਥ ਜੋੜ ਕੇ ਵੈਰਾਗ ਵਿੱਚ ਜਾ ਕੇ ਬੇਨਤੀ ਕੀਤੀ, ਬਾਕੀ ਮਹਾਰਾਜ ਤੁਹਾਡਾ ਜਿਵੇਂ ਹੁਕਮ ਸਿਰ ਮੱਥੇ ਹੈ, ਮੇਰਾ ਬੇਨਤੀ ਕਰਨ ਦਾ ਫਰਜ਼ ਸੀਗਾ। ਸਤਿਗੁਰੂ ਜੀ ਚੁੱਪ ਕੀਤੇ ਰਹੇ ਔਰ ਸੰਗਤ ਨੂੰ ਵਚਨ ਕੀਤਾ ਕਿ ਤੁਸੀਂ ਜਾਓ, ਸੀ ਇਸੇ ਹੀ ਸਿੰਘ ਨੂੰ ਭੇਜਾਂਗੇ। ਇਸ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਜਾਓ ਤੁਸੀਂ। ਜਦੋਂ ਸੰਗਤ ਚਲੀ ਗਈ, ਇੱਕ ਗੁਪਤ ਰੂਪ ਦੀ ਪੱਤਰਕਾ ਲਿਖੀ ਮਹਾਰਾਜ ਸੱਚੇ ਪਾਤਸ਼ਾਹ
ਦੇ ਵਿੱਚ ਲਿਖ ਕੇ ਭੇਜ ਦਿੱਤੀ ਤੇ ਉਹ ਨਗਰ ਦੀਆਂ ਸੰਗਤਾਂ ਬਹੁਤ ਪ੍ਰਸੰਨ ਹੋਈਆਂ, ਬੜੇ ਖੁਸ਼ ਹੋਏ। ਤੇ ਫਿਰ ਉਹਨਾਂ ਨੇ ਦੱਸਿਆ ਕਿ ਭਾਈ ਇਹ ਸਤਿਗੁਰੂ ਜੀ ਦਾ ਹੁਕਮ ਹੈ, ਭੱਜਣ ਦਾ ਯਤਨ ਨਾ ਕਿਤੇ ਕਰੀ। ਇਸ ਕਰਕੇ ਜੇ ਯਤਨ ਕਰੇਗਾ ਤੇ ਸਾਨੂੰ ਹੋਰ ਵੀ ਕਰਨਾ ਪੈਣਾ, ਚੁੱਪ ਕਰਕੇ ਕਥਾ ਕਰੀ ਚੱਲ। ਸਾਧ ਸੰਗਤ ਜੀ, ਜਦੋਂ 3-4 ਮਹੀਨੇ ਲੰਘੇ ਤੇ ਬਾਰ-ਬਾਰ ਸੋਚਦਾ, ਪਰਿਵਾਰ ਵਾਲੇ ਮੇਰੇ ਭੁੱਖੇ ਮਰ ਗਏ ਹੋਣਗੇ, ਛੋਟੇ ਛੋਟੇ ਬੱਚੇ ਆ, ਟੱਬਰ ਮੇਰਾ ਮੈਨੂੰ ਯਾਦ ਕਰਦਾ ਹੋਇਆ ਭੁੱਖਾ ਮਰ ਗਿਆ ਹੋਵੇਗਾ, ਬਾਰ-ਬਾਰ ਮੈਨੂੰ ਯਾਦ ਕਰਦੇ ਹੋਣਗੇ, ਕਿੱਥੇ ਚਲਾ ਗਿਆ। ਜਦੋਂ ਇਉਂ ਕਰਦਿਆਂ 6 ਮਹੀਨੇ ਪੂਰੇ ਹੋ ਗਏ। ਸੰਗਤ ਨੇ ਇੱਧਰ ਵਿਦਾਇਗੀ ਦਿੱਤੀ। ਉਧਰ ਨਗਰ ਦੇ ਲੋਕਾਂ ਨੇ ਦੇਖਿਆ ਕਿ ਇਹ ਗਰੀਬ ਬੜਾ ਸਿੱਖ ਹੈ, ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਗਿਆ, ਪਿਆਰ ਦਾ ਬੱਝਿਆ ਹੋਇਆ ਮੁੜ ਕੇ ਆਇਆ ਨਹੀਂ, ਗੁਰੂ ਕਾ ਬਚਨ ਮੰਨਿਆ ਹੈ, ਇਹਦੇ ਪਰਿਵਾਰ ਦੀ ਸਾਨੂੰ ਸਹਾਇਤਾ ਕਰਨੀ ਚਾਹੀਦੀ ਹੈ। ਛੋਟੀ ਜਿਹੀ ਛਪਰੀ ਬਣੀ ਹੋਈ ਸੀ, ਉਹਨੂੰ ਢਾਹ ਕੇ ਤੇ ਸੁੰਦਰ ਮਕਾਨ ਬਣਾ ਦਿੱਤਾ ਨਗਰ ਵਾਲੀਆਂ ਸੰਗਤਾਂ ਨੇ ਮਿਲ ਕਰਕੇ, ਕਿਉਂਕਿ ਸੰਗਤ ਜਿਹੜੀ ਹੈ ਕਾਮ ਧੇਨ ਗਊ ਦੀ ਤਰ੍ਹਾਂ ਹੋਇਆ ਕਰਦੀ ਹੈ। ਤੇ ਸਾਧ ਸੰਗਤ ਜੀ, ਸਾਰੀ ਸੰਗਤ ਨੇ ਮਿਲ ਕੇ ਨਗਰ ਨਿਵਾਸੀਆਂ ਨੇ ਸੋਹਣਾ ਮਕਾਨ ਬਣਾ ਦਿੱਤਾ ਹੈ। ਇੱਕ ਲਵੇਰੀ ਮੱਝ ਵੀ ਘਰ ਦੇ ਵਿੱਚ ਲਿਆ ਕੇ ਦਿੱਤੀ, ਹੋਰ ਲੋੜੀਂਦੀਆਂ ਵਸਤੂਆਂ ਜਿਤਨੇ ਵੀ ਘਰ ਦੇ ਪਦਾਰਥ ਚਾਹੀਦੇ ਸਨ ਸਾਰੇ ਲਿਆ ਕੇ ਸੰਗਤਾਂ ਨੇ ਦਿੱਤੇ। ਤੇ ਜਦੋਂ ਇੱਧਰ 6 ਮਹੀਨੇ ਪੂਰੇ ਹੋ ਗਏ ਕਥਾ ਦੀ ਸਮਾਪਤੀ ਤੋਂ ਬਾਅਦ, ਨਗਰ ਵਾਲਿਆਂ ਨੇ ਸਿਰੋਂ ਪਾਉ ਦਿੱਤਾ, ਵਿਦਾਇਗੀ ਲੈ ਕੇ ਤੁਰਿਆ ਆ ਰਿਹਾ। ਕਹਿੰਦੇ ਕਿ ਟੱਬਰ ਤਾਂ ਭੁੱਖਾ ਹੀ ਮਰ ਗਿਆ ਹੋਵੇਗਾ। ਸੋਚਦਾ ਹੋਇਆ ਸਿੰਘ ਆ ਰਿਹਾ, ਕਥਾਵਾਚਕ ਸਿੰਘ ਸੋਚਦਾ ਹੋਇਆ ਆ ਰਿਹਾ ਕਿ ਟੱਬਰ ਭੁੱਖਾ ਮਰ ਗਿਆ ਹੋਵੇਗਾ, ਬੱਚੇ ਰੁਲ ਗਏ ਹੋਣਗੇ ਮੇਰੇ, 6 ਮਹੀਨੇ ਬਾਅਦ ਘਰ ਚੱਲਿਆ, ਹੱਥ ਵਿੱਚ ਵੀ ਮੇਰੇ ਕੁਝ ਨਹੀਂ ਹੈ, ਕੀ ਲੈ ਕੇ ਚੱਲਿਆ ਮੈਂ। ਕਹਿੰਦਾ ਮਾਤਾ ਪਿਤਾ ਸਾਡਾ ਆ ਰਿਹਾ ਸੀ, ਫਿਰ ਭੁੱਖੇ ਮਰਾਂਗੇ। ਭਾਵ ਪਹਿਲਾਂ ਕਿੰਨੀ ਗਰੀਬੀ ਸੀਗੀ, ਉਹ ਕਥਾਵਾਚਕ ਸਿੰਘ ਦੇ ਪੁੱਤਰ ਨੇ ਆਖਿਆ ਉੱਚੀ ਆਵਾਜ਼ ਦੇ ਵਿੱਚ। ਤੇ ਜਦੋਂ ਇਉਂ ਸੁਣਿਆ ਤੇ ਮਨ ਦੇ ਅੰਦਰ ਹੀ ਅੰਦਰ ਬੇਨਤੀਆਂ ਕੀਤੀਆਂ, ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ, ਇਹ ਕਲਗੀਆਂ ਵਾਲੇ ਪਾਤਸ਼ਾਹ, ਇਹ ਬਾਜਾਂ ਵਾਲੇ ਸਤਿਗੁਰੂ, ਤੁਹਾਡੀ ਲੀਲਾ ਤੁਸੀਂ ਮਹਾਰਾਜ ਆਪ ਹੀ ਜਾਣਦੇ ਹੋ। ਮੈਂ ਤੇ ਇਹ ਨਿਸ਼ਚੇ ਕਰਕੇ ਕਹਿੰਦਾ ਸਾਂ ਕਿ ਮੈਂ ਕਮਾਈ ਕਰਦਾ ਤੇ ਤਾਂ ਮੇਰਾ ਟੱਬਰ ਪਲਦਾ, ਪਰ ਮਹਾਰਾਜ ਤੁਸੀਂ ਬੜੇ ਬੇਅੰਤ ਹੋ, ਤੁਹਾਡੀ ਅਚਰਜ ਲੀਲਾ ਨੂੰ ਜਾਣਿਆ ਨਹੀਂ ਜਾ ਸਕਦਾ। ਇਉਂ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਹਿੰਦੇ ਹਨ ਹੈ ਜੀਵ ਕਾਹੇ ਮਨ ਪਾਉ ਕਰਿਆ, ਕਿਉਂ ਐਵੇਂ ਮਨ ਵਿੱਚ ਡਰ ਧਾਰਨ ਕਰੀ ਜਾਂਦਾ ਹੈ। ਪਰਮਾਤਮਾ ਨੂੰ ਸਾਰੇ ਜੀਵਾਂ ਦਾ ਫਿਕਰ ਹੈ। ਊੜ ਆਵੈ ਸਹਿ ਕੋਸਾ। ਹਜੂਰ ਹੋਰ ਵੀ ਪਰਪੱਕ ਕਰਨ ਵਾਸਤੇ ਕਿ ਮਨ ਕਿਤੇ ਡਾਵਾਂ ਡੋਲ ਨਾ ਹੋ ਜਾਵੇ। ਕਹਿੰਦੇ ਜੇ ਅਜੇ ਵੀ ਮਨ ਵਿੱਚ ਕੋਈ ਸ਼ੰਕਾ ਹੈ ਨਾ, ਤਾਂ ਸਤਿਗੁਰੂ ਜੀ ਕਹਿੰਦੇ ਊੜੇ ਊੜ ਆਵੈ ਸਹਿ ਕੋਸਾ। ਸੈਂਕੜੇ ਕੋਹਾਂ ਤੇ ਦੂਰੀ ਤੇ ਕੂੰਜਾਂ ਉੱਡ ਕਰਕੇ ਆ ਜਾਂਦੀਆਂ ਨੇ ਕੱਤਕ ਦੇ ਮਹੀਨੇ ਵਿੱਚ। ਪਹਾੜਾਂ ਦੀਆਂ ਕਦਰਾਂ ਵਿੱਚ ਆਪਣੇ ਬੱਚੇ ਛੋਟੇ ਛੋਟੇ ਆਂਡੇ ਦੇ ਕਰਕੇ ਆ ਜਾਂਦੀਆਂ। ਸਹਿ ਕੋਸਾ ਸੈਂਕੜੇ ਕੋਹਾਂ ਦੀ ਦੂਰੀ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ। ਇਸ ਪਾਛੈ ਬਚਰੇ ਸਰਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਛੋਟੇ ਛੋਟੇ ਬੱਚੇ ਭਾਵੇਂ ਆਂਡਿਆਂ ਦੇ ਰੂਪ ਦੇ ਵਿੱਚ ਹੀ ਹੁੰਦੇ ਆ, ਪਰ ਪਹਾੜਾਂ ਦੀਆਂ ਕਦਰਾਂ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਆਉਂਦੀਆਂ ਨੇ। ਕੂੰਜਾਂ ਉੱਡ ਕਰਕੇ ਸੈਂਕੜੇ ਕੋਹਾਂ ਦੂਰੀ ਆਪ ਚਲੇ ਜਾਂਦੀਆਂ ਨੇ, ਪਰ ਛੋਟੇ ਛੋਟੇ ਬੱਚਿਆਂ ਨੂੰ ਆਂਡਿਆਂ ਨੂੰ ਪਹਾੜਾਂ ਦੀਆਂ ਕਦਰਾਂ ਵਿੱਚ ਪਿੱਛੇ ਹੀ ਛੱਡ ਆਉਂਦੀਆਂ ਹਨ।
ਫਿਰ ਲਾਡ ਲਡਾਉਂਦਾ ਹੈ। ਕੌਣ ਉਹਨਾਂ ਦੀ ਪਰਵਰਿਸ਼ ਕਰਦਾ ਹੈ? ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਤਿੰਨ ਕਮਨ ਖਿਲਾਵੈ ਕਮਨ ਚੁਗਾਵੈ। ਦੱਸੋ ਖਾਂ ਕੌਣ ਉਹਨਾਂ ਨੂੰ ਲਾਡ ਲਡਾਉਂਦਾ ਹੈ? ਕੌਣ ਚੋਗੇ ਚਗਾਉਂਦਾ ਹੈ? ਕੌਣ ਉਹਨਾਂ ਨੂੰ ਚੂਰੀਆਂ ਕੁੱਟ-ਕੁੱਟ ਕਰਕੇ ਖਵਾਲਦਾ ਹੈ? ਮਨ ਮਹਿ ਸਿਮਰਨ ਕਰਿਆ। ਤੇ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਫਿਰ ਉਹਨਾਂ ਬੱਚਿਆਂ ਦੀ ਕਿਵੇਂ ਪਾਲਣਾ ਹੁੰਦੀ ਹੈ? ਤੇ ਸਤਿਗੁਰੂ ਜੀ ਕਹਿੰਦੇ, ਮਨ ਮਹਿ ਸਿਮਰਨ ਕਰਿਆ। ਕੂੰਜਾਂ ਦੇ ਸਿਮਰਨ ਯਾਰ ਦੇ ਵਿੱਚ ਪ੍ਰਮਾਤਮਾ ਨੇ ਐਸੀ ਸ਼ਕਤੀ ਪਾਈ ਹੈ, ਉਹ ਆਪਣੇ ਬੱਚਿਆਂ ਨੂੰ ਭਾਵੇਂ ਸੈਂਕੜੇ ਕੋਹਾਂ ਦੂਰੀ ਛੱਡ ਆਉਂਦੀ ਹੈ, ਪਰ ਉਹ ਯਾਦ ਕਰਦੇ ਰਹਿੰਦੇ ਆਪਣੇ ਬੱਚਿਆਂ ਨੂੰ। ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਦਾ ਵੀ ਬਚਨ ਆਉਂਦਾ ਹੈ, ਕਹਿੰਦੇ ਹਨ ਜਿਹੜੀ ਕੂੰਜ ਹੈ ਨਾ, ਉਹਦੀ ਯਾਰ ਦੇ ਵਿੱਚ ਪ੍ਰਮਾਤਮਾ ਨੇ ਐਸੀ ਸ਼ਕਤੀ ਪਾਈ ਹੈ, ਉਹ ਯਾਦ ਕਰਦੀ ਰਹਿੰਦੀ ਹੈ। ਯਾਦ ਸ਼ਕਤੀ ਕਰਕੇ ਉਹ ਬੱਚੇ ਜਿਹੜੇ ਪੱਕ ਜਾਂਦੇ ਆ, ਬੱਚੇ ਵੱਡੇ ਹੋ ਜਾਂਦੇ ਆ, ਉੱਡ ਕੇ ਆਪਣੇ ਮਾਪਿਆਂ ਵਿੱਚ ਮਿਲ ਜਾਂਦੇ ਆ। ਉਹ ਆਪਣੇ ਮਾਪਿਆਂ ਦੇ ਕੋਲ ਇਸੇ ਤਰ੍ਹਾਂ ਹੀ ਆ ਕੇ ਮਿਲ ਜਾਂਦੇ ਆ। ਕੋਈ ਉਹਨਾਂ ਦੀ ਉੱਥੇ ਪਰਵਰਿਸ਼ ਕਰਨ ਵਾਲਾ ਨਹੀਂ, ਪਰਮਾਤਮਾ ਆਪ ਉਹਨਾਂ ਦੀ ਪਰਵਰਿਸ਼ ਕਰਦਾ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਹੋਰ ਵੀ ਗੁਰਬਾਣੀ ਵਿੱਚ ਬਚਨ ਆਉਂਦੇ ਆ, ਜਿਵੇਂ ਹਜ਼ੂਰ ਦਾ ਫਰਮਾਨ ਕੀਤਾ ਨਾ ਭਗਤ ਰਸਨਾ ਦੁਆਰਾ, ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੇ। ਭਗਤ ਧੰਨਾ ਜੀ ਦਾ ਇਹ ਸ਼ਬਦ ਹੈ। ਕੁੰਮੀ ਜੋ ਕੱਛੂ ਦੀ ਘਰ ਵਾਲੀ ਕੁੰਮੀ ਹੈ ਨਾ, ਉਹ ਬੱਚੇ ਬਾਹਰ ਬਰੇਤੇ ਵਿੱਚ ਦੇ ਕੇ ਆਉਂਦੀ, ਆਪ ਪਾਣੀ ਵਿੱਚ ਰਹਿੰਦੀ ਹੈ। ਕੁੰਮੀ ਜਲ ਮਾਹੇ ਪੰਖ ਤਿਨ ਨਾਹੀ, ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ। ਉਹ ਛੋਟੇ ਛੋਟੇ ਜਿਹੜੇ ਆਂਡਿਆਂ ਦੇ ਵਿੱਚ ਬੱਚੇ ਹੁੰਦੇ ਨਾ, ਉਹਨਾਂ ਨੂੰ ਪੰਖ ਅਜੇ ਲੱਗੇ ਹੁੰਦੇ ਆ, ਚੱਲਣ ਦੀ ਸਮਰੱਥਾ ਵੀ ਨਹੀਂ ਹੁੰਦੀ। ਖੀਰ ਨਾ ਉਹਨਾਂ ਨੂੰ ਉੱਥੇ ਕੋਈ ਦੁੱਧ ਪਿਲਾਉਣ ਵਾਲਾ ਹੁੰਦਾ, ਤੇ ਉਹਨਾਂ ਦੀ ਕਿਵੇਂ ਉੱਥੇ ਪਰਵਰਿਸ਼ ਹੁੰਦੀ ਹੈ, ਕਿਵੇਂ ਆਂਡੇ ਜਦੋਂ ਪੱਕ ਜਾਂਦੇ, ਬੱਚੇ ਵੱਡੇ ਹੋ ਜਾਂਦੇ, ਫਿਰ ਮਾਪਿਆਂ ਵਿੱਚ ਆ ਕੇ ਕਿਵੇਂ ਮਿਲਦੇ ਆ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਹਨ ਜਿਹੜਾ ਕੱਛੂ ਹੈ ਨਾ, ਇਹਦੀ ਨਿਗਾਹ ਦੇ ਵਿੱਚ ਪਰਮਾਤਮਾ ਨੇ ਐਨੀ ਸ਼ਕਤੀ ਪਾਈ ਹੈ, ਦੇਖਣ ਦੇ ਵਿੱਚ ਹੀ ਇੰਨੀ ਪਰਮਾਤਮਾ ਨੇ ਤਾਕਤ ਪਾ ਦਿੱਤੀ ਹੈ। ਉਹ ਕੱਛੂ ਦੀ ਘਰ ਵਾਲੀ ਜਿਹੜੀ ਕੁੰਮੀ ਪਾਣੀ ਵਿੱਚ ਬੈਠ ਕੇ ਉਹ ਆਂਡਿਆਂ ਦੇ ਵੱਲ ਤੱਕਦੀ ਰਹਿੰਦੀ, ਇੱਕ ਟੱਕ ਨਿਗਾਹ ਲਾ ਕਰਕੇ। ਉਹਦੇ ਦੇਖਣ ਦੇ ਵਿੱਚ ਇੰਨੀ ਪਰਮਾਤਮਾ ਨੇ ਸ਼ਕਤੀ ਪਾਈ ਹੈ, ਆਂਡੇ ਫੁੱਟ ਜਾਂਦੇ ਆ, ਬੱਚੇ ਵੱਡੇ ਹੋ ਜਾਂਦੇ, ਫਿਰ ਆ ਕੇ ਪਾਣੀ ਵਿੱਚ ਆਪਣੇ ਮਾਪਿਆਂ ਵਿੱਚ ਆ ਕਰਕੇ ਮਿਲ ਜਾਂਦੇ ਆ। ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣਾ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸਾਖ ਭਰੀ ਹੈ। ਕਹਿੰਦੇ ਹਨ ਕਿ ਉਹ ਆਂਡੇ ਦਾ ਧਿਆਨ ਧਾਰਦੇ ਹੀ ਹੈ, ਪੱਕ ਜਾਂਦਾ, ਉੱਥੇ ਹੀ ਉਹਨਾਂ ਦੀ ਪਰਵਰਿਸ਼ ਆਪਣੇ ਆਪ ਹੋ ਜਾਂਦੀ, ਵੱਡੇ ਹੋ ਕੇ ਆਪਣੇ ਮਾਪਿਆਂ ਵਿੱਚ ਆ ਕੇ ਮਿਲ ਜਾਂਦੇ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਮਨ ਮਹਿ ਸਿਮਰਨ ਕਰਿਆ। ਦੇਖੋ ਭਾਈ ਗੁਰਦਾਸ ਕਿਵੇਂ ਉਹਨਾਂ ਦੀ ਪਰਵਰਿਸ਼ ਹੁੰਦੀ ਹੈ, ਕੌਣ ਉਹਨਾਂ ਕੂੰਜਾਂ ਦੇ ਬੱਚਿਆਂ ਨੂੰ ਖਿਲਾਉਂਦਾ ਹੈ, ਕੌਣ ਉਹਨਾਂ ਨੂੰ ਲਾਡ ਲਡਾਉਂਦਾ ਹੈ, ਕੌਣ ਚੋਗੇ ਚਗਾਉਂਦਾ ਹੈ, ਕੇਵਲ ਪਰਮਾਤਮਾ ਦੀ ਯਾਦ ਕਰਨੇ ਕਰਕੇ। ਸਿਮਰਨ ਦੇ ਵਿੱਚ ਐਸੀ ਤਾਕਤ ਹੈ। ਵੀ ਖਜ਼ਾਨੇ ਹੈ, ਸ਼ੁਭ ਗੁਣਾ ਰੂਪੀ ਪ੍ਰਤੱਖ ਖਜ਼ਾਨੇ ਵੀ ਹੈ। 10 ਅਸ਼ਟ ਸਿਧਾਨ, 10 ਤੇ ਅਸ਼ਟ, ਅਸ਼ਟ ਕਹਿੰਦੇ ਨੇ 8 ਨੂੰ, 18 ਜਿਹੜੀਆਂ 18 ਸਿੱਧੀਆਂ ਕਰਾਮਾਤਾਂ ਨੇ। ਸਾਧ ਸੰਗਤ ਜੀ, 8 ਜਿਹੜੀਆਂ ਵਿਸ਼ੇਸ਼ ਕਰਕੇ ਮੰਨੀਆਂ ਜਾਂਦੀਆਂ ਤੇ 10 ਗੌਣ ਸ਼ਕਤੀਆਂ ਉਹਨਾਂ ਨੂੰ ਕਿਹਾ ਜਾਂਦਾ ਹੈ। ਇਹਨਾਂ ਦੀ 18 ਗਿਣਤੀ ਕੀਤੀ ਗਈ ਹੈ। ਇਸ ਪ੍ਰਕਾਰ ਕਹਿੰਦੇ ਹਨ ਕਿ ਜਦ ਸਾਰੇ ਹੀ ਖਜ਼ਾਨੇ, ਫਿਰ 18 ਜੋ ਸਿੱਧੀਆਂ ਕਰਾਮਾਤਾਂ ਹਨ। ਠਾਕੁਰ ਕਰ ਤਲ ਧਰਿਆ, ਪਰਮਾਤਮਾ ਨੇ ਆਪਣੇ ਹੱਥਾਂ ਦੀਆਂ ਹਥੇਲੀਆਂ ਤੇ ਇਹਨਾਂ ਨੂੰ ਟਿਕਾਇਆ ਹੋਇਆ ਹੈ। ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਹੱਥਾਂ ਦੀ ਹਥੇਲੀਆਂ ਤੇ ਸਾਰੀਆਂ ਇਹ ਦਾਤਾਂ, ਸਭ ਸ਼ਕਤੀਆਂ ਟਿਕਾ ਕਰਕੇ ਰੱਖੀਆਂ, ਕਿਧਰੇ ਸਿੱਖ ਨੂੰ ਦੇਣ ਲੱਗਿਆ ਕਿਤੇ ਕੋਈ ਦੇਰ ਹੀ ਨਾ ਲੱਗ ਜਾਵੇ। ਅਥਵਾ ਇਸੇ ਪ੍ਰਕਾਰ
ਮਾਤਾ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ, ਸਾਨੂੰ ਧਾਰਨ ਕਰ ਲਓ। ਪਰ ਵੱਖਰੀ ਗੱਲ ਹੈ, ਗੁਰਮੁਖ ਪਿਆਰੇ ਇਹਨਾਂ ਤੋਂ ਨਿਰਲੇਪ ਹੀ ਰਹਿੰਦੇ ਹੈ, ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਚਿੱਤ ਜੋੜ ਕੇ ਰੱਖਦੇ ਹੈ। ਇਸ ਲਈ ਹਜੂਰ ਕਹਿੰਦੇ ਸਭ ਨਿਧਾਨ 10 ਅਸ਼ਟ ਸਿਧਾਨ ਸਾਰੇ ਖਜ਼ਾਨੇ, ਔਰ ਇਹ 18 ਜੋ ਸਿੱਧੀਆਂ ਕਰਾਮਾਤਾਂ ਹਨ। ਠਾਕੁਰ ਕਰ ਤਲ ਧਰਿਆ, ਪਰਮਾਤਮਾ ਨੇ ਆਪਣੇ ਪਿਆਰਿਆਂ ਦੇ ਕਰ ਹੱਥਾਂ ਦੀਆਂ ਤਲੀਆਂ ਤੇ ਧਰ ਦਿੱਤੇ ਹਨ। ਜਦੋਂ ਚਾਹੇ ਉਹ ਗੁਰਮੁਖ ਪਿਆਰੇ ਇਹਨਾਂ ਨੂੰ ਵਰਤ ਲੈਣ। ਪਰਮਾਤਮਾ ਨੇ ਐਸੇ ਗੁਰਮੁਖਾਂ ਦੇ ਆਪਣੇ ਪਿਆਰਿਆਂ ਤੇ ਬਖਸ਼ਿਸ਼ ਕੀਤੀ ਹੈ। ਜਨ ਨਾਨਕ ਤੇਰਾ ਅੰਤ ਨਾ ਪਾਰਾ ਵਰਿਆ। हे ਪਰਮਾਤਮਾ, ਜਿਵੇਂ ਸਮੁੰਦਰ ਦੇ ਉਰਾਰ ਪਾਰ ਦਾ ਉਰਲੇ ਔਰ ਪਾਰਲੇ ਪਾਸੇ ਦਾ ਅੰਤ ਨਹੀਂ ਪੈਂਦਾ, ਤਿਵੇਂ हे ਪਰਮਾਤਮਾ ਆਪ ਜੀ ਦੇ ਪਸਾਰੇ ਹੋਏ ਸੰਸਾਰ ਦੇ ਅੰਦਰ ਪਸਾਰੇ ਦਾ ਕੌਣ ਅੰਤ ਪਾ ਸਕਦਾ ਹੈ। ਕਿਸ ਕਿਸ ਢੰਗ ਨਾਲ ਜੀਵਾਂ ਦੀ ਆਪ ਜੀ ਪਰਵਰਿਸ਼ ਕਰਦੇ ਹੋ। हे ਪਰਮਾਤਮਾ, ਕੋਈ ਆਪ ਜੀ ਦਾ ਅੰਤ ਨਹੀਂ ਪਾਉਂਦਾ, ਕਿਸੇ ਨਾ ਕਿਸੇ ਬਹਾਨੇ ਜੀਵਾਂ ਨੂੰ ਰਿਜ਼ਕ ਦੇ ਹੀ ਜਾਂਦੇ ਹੋ। हे ਪਰਮਾਤਮਾ, ਕੋਈ ਨਾ ਕੋਈ ਬਹਾਨਾ ਬਣਾਇਆ ਹੈ, ਕੋਈ ਨਾ ਕੋਈ ਵਿਧ ਆਪ ਜੀ ਨੇ ਬਣਾਈ ਹੈ, ਜਿਸ ਵਿਧ ਦੁਆਰਾ ਸੰਸਾਰ ਦੇ ਸਰਬੱਗ ਜੀਵਾਂ ਦੀ ਪਰਵਰਿਸ਼ ਹੋ ਰਹੀ ਹੈ। ਇਸ ਲਈ हे ਪਰਮਾਤਮਾ, ਆਪ ਜੀ ਤੋਂ ਸਦਾ ਲਈ ਅਸੀਂ ਬਲਿਹਾਰ ਜਾਂਦੇ ਹਾਂ। ਆਪ ਜੀ ਦੇ ਉਰਾਰ ਪਾਰ ਦਾ ਕਦਾਚਿਤ ਵੀ ਕਿਸੇ ਤੋਂ ਅੰਤ ਨਹੀਂ ਪਾਇਆ ਜਾ ਸਕਦਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਭਾਵੇਂ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ